एक वीडियो विच उस बच्ची दे मूँह ते तिरंगा जां पेंट नाल जिहड़ा रंग जे नाल तिरंगा बनाया होया वो नहीं है। ते लोग यही मन रहे ने कि पहला तिरंगा नहीं सी बनाया होया, पर दोबारा जदों ये लड़न दे मूड नाल वीडियो बनाउण दे चक्कर च दोबारा आया सारा टब्बर ये, उदों जरूर तिरंगा बना के आई है ते उहने रौला पाया। जेकर तुहानूं लगदा है कि जिहड़ा सेवादार आ उहने आपदा फर्ज सही होई निभाया सी, ते जे तुहानूं नहीं भी समझ सी मौके ते लगी, कई बारी हो जांदी है तकरार, तां उस बजुर्ग ने समझाता सी भी भाई इन्हां ने तां रोकना ही है, सेवादार दी तां ड्यूटी होई है, इन्हें तां हर एक नूं कहना ही है भी सिर ढको भाई, जां इन्हां ने कहना हैगा भाई नंगियां लत्तां जिहड़ियां ने बीबियां ना, जिहड़ियां चीज़ां उन्हां नूं कईयां गईयां ने मर्यादा दे पक्ष तो उन्हां ने तां रोकना टोकना ही। ਉਹਦੀ ਗੱਲ ਨੂੰ ਇੰਨਾ ਜ਼ਿਆਦਾ ਵਧਾਉਣ ਦੀ ਕੀ ਲੋੜ ਪੈ ਗਈ ਸੀਗੀ ਵੀ ਜੇਕਰ ਉਹਨੇ ਟੋਕ ਦਿੱਤਾ ਤਾਂ ਉਹਦੀ ਵੀਡੀਓ ਬਣਾ ਕੇ ਉਹਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਪਾਇਆ ਜਾਵੇ ਕਿ ਸਾਰੇ ਭਾਰਤ ਦੇ ਹਿੰਦੂ ਕੱਟੜਪੰਥੀ ਭਾਗਵੇਂ ਬ੍ਰਿਗੇਡ ਵਾਲੇ ਟ੍ਰੋਲਿੰਗ ਆਰਮੀ ਨੂੰ ਮੌਕਾ ਮਿਲੇ ਤੇ ਉਹ ਇਹ ਕਹਿ ਕੇ ਵੀ ਦੇਖੋ ਜੀ ਖਾਲਿਸਤਾਨੀਆਂ ਦਾ ਕਬਜ਼ਾ ਹੋ ਗਿਆ ਦਰਬਾਰ ਸਾਹਿਬ ਤੇ, ਭਾਗਵਾਂ ਜਿਹੜਾ ਬ੍ਰਿਗੇਡ ਆ ਉਹ ਕੀ ਕਿੱਥੋਂ ਤੱਕ ਗੱਲ ਲੈ ਗਿਆ ਹੈ ਕਿ ਦਰਬਾਰ ਸਾਹਿਬ ਦੀ ਇੱਕ ਫੋਟੋ ਦੇ ਉੱਤੇ ਲਿਖਿਆ ਕਿ ਇੱਥੇ JCB ਲੈ ਕੇ ਉਹਨੂੰ ਬਾਬੇ ਸਾਡੇ ਨੂੰ ਜੋਗੀ ਨੂੰ ਆਉਣਾ ਪਊਗਾ, ਇਦਾਂ ਦੀ ਕੋਈ ਵਰਡਿੰਗ ਜੀ ਬਣਾ ਕੇ ਪਾਈ ਹੋਈ। ਹੁਣ ਕਹਿੰਦਾ ਚੌਰਜੀਤ ਮਹਿਤਾ ਵੀ ਉਹ ਜਿਹੜੀ ਬੱਚੀ ਆ ਉਹਦੇ ਨਾਲ ਤਲਖੀ 'ਚ ਤਕਰਾਰ ਜ਼ਰੂਰ ਹੋਈ ਆ, ਤਲਖ ਉਹ ਵੀ ਹੋ ਗਿਆ ਸੇਵਾਦਾਰ, ਪਰ ਉਹਦੀ ਵੀ ਕੋਈ ਭਾਵਨਾ ਮਾੜੀ ਨਹੀਂ ਸੀ, ਗਲਤੀ ਗੜਬੜ ਹੋ ਗਈ। ਭਾਈ ਜੇ ਤੁਹਾਨੂੰ ਹੁਣ ਇਹ ਅਕਲ ਆਈ ਆ, ਇਹ ਉਦੋਂ ਵੀ ਸੋਚਣਾ ਸੀ ਵੀ ਵੀਡੀਓ ਬਣਾਉਣ ਦੀ ਕੀ ਲੋੜ ਆ। ਇਹ ਰਾਜੀਵ ਮਹਿਤਾ ਜਾਂ ਇਹਦਾ ਪਰਿਵਾਰ ਦੜ ਪੱਟ ਕੇ ਤਮਾਸ਼ਾ ਦੇਖਦਾ ਰਿਹਾ ਕਿ ਕਿਵੇਂ ਸਿੱਖਾਂ ਨੂੰ, ਕਿਵੇਂ ਸਿੱਖੀ ਨੂੰ ਨਿੰਦਿਆ ਭੰਡਿਆ ਜਾ ਰਿਹਾ। ਰਾਜੀਵ ਮਹਿਤਾ ਜੀ ਉਸ ਲੜਕੀ ਦੇ ਪਿਤਾ ਬੜੇ ਸਿਆਣੇ ਜਿਹੇ ਬਣ ਗਏ, ਬੜੇ ਦਾਨੇ ਜਿਹੇ ਬਣ ਕੇ ਮੀਡੀਆ ਵਿੱਚ ਆ ਗਏ ਤੇ ਬੜੇ ਕਹਿੰਦੇ ਜੀ ਸਾਨੂੰ ਤਾਂ ਸਾਡੇ ਰਿਸ਼ਤੇਦਾਰ ਡਰਾਉਣ ਲੱਗੇ ਹੋਏ ਨੇ, ਸਮਝਾਉਣ ਲੱਗੇ ਹੋਏ ਨੇ ਵੀ ਤੁਸੀਂ ਹੁਣ ਘਰੋਂ ਨਾ ਨਿਕਲਿਓ ਕੁਛ ਦਿਨ, ਤੁਹਾਡਾ ਕੋਈ ਨੁਕਸਾਨ ਨਾ ਹੋ ਜੇ। ਸਿੱਖ ਪਾਗਲ ਨੇ, ਕਮਲੇ ਨੇ ਸਿੱਖ ਵੀ ਤੁਹਾਨੂੰ ਜਾਂ ਤੁਹਾਡੀ ਕੁੜੀ ਨੂੰ ਕੁਛ ਕਰਨਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜੇ ਘੱਲੂਘਾਰੇ ਤੋਂ ਬਾਅਦ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਪਾਕਿਸਤਾਨ ਦੇ ਵਿੱਚ ਬੜੇ ਵੱਡੇ ਸ਼ਾਇਰ ਹੋਏ, ਉਹਨਾਂ ਦੀ ਇੱਕ ਕਵਿਤਾ ਆਈ ਸੀ ਤੀਜਾ ਘੱਲੂਘਾਰਾ, ਜਿਹਦੀਆਂ ਸਾਰੀਆਂ ਹੀ ਵੈਸੇ ਤਾਂ ਜਿਹੜੀਆਂ ਲਾਈਨਾਂ ਸੀ ਸਤਰਾਂ ਸੀ ਉਹ ਬਹੁਤ ਅਹਿਮ ਨੇ, ਪਰ ਜਿਹੜੀ ਉਹਨਾਂ ਨੇ ਇਹ ਗੱਲ ਲਿਖੀ ਸੀ ਨਾ, ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਉਹ ਸਭ ਤੋਂ ਅਹਿਮ ਸੀਗੀਆਂ, ਇੰਪੋਰਟੈਂਟ ਸੀ। ਉਹ 5 ਸਦੀਆਂ ਦਾ ਵੈਰ ਸਾਡਾ ਭਾਈਚਾਰਾ ਤਾਂ ਵਾਰ-ਵਾਰ ਭੁੱਲਣ ਨੂੰ, ਵਾਰ-ਵਾਰ ਉਸ ਚੀਜ਼ ਨੂੰ ਅੱਖੋਂ ਪਰੋਖੇ ਕਰਨ ਨੂੰ ਤਿਆਰ ਰਹਿੰਦਾ, ਪਰ ਜਿਸ ਪਲ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਨਾ ਕੀਤੀ, ਉਸ ਪਲ ਤੋਂ ਹੁਣ ਤੱਕ ਹਿੰਦੂ ਭਾਈਚਾਰਾ ਉਸ ਗੱਲ ਨੂੰ ਕਦੇ ਭੁੱਲਣ ਨੂੰ ਤਿਆਰ ਨਹੀਂ ਹੋਇਆ। ਸਗੋਂ ਤੇ ਇਉਂ ਗੱਲ ਹੋਈ ਪਈ ਆ ਵੀ ਹਰ ਲੰਘਦੇ ਦਿਨ ਉਹਨਾਂ ਦੇ ਅੰਦਰਲੀ ਨਫ਼ਰਤ ਆ ਜਿਹੜੀ, ਹੁਣ ਤਾਂ ਇਉਂ ਲੱਗਦਾ ਵੀ ਜਦੋਂ ਉਹ ਬਹੁਤ ਹੀ ਮੁਹੱਬਤ ਨਾਲ ਪਿਆਰ ਨਾਲ ਪੇਸ਼ ਆ ਰਹੇ ਹੁੰਦੇ ਆ, ਉਦੋਂ ਵੀ ਕੋਈ ਉਹਨਾਂ ਦੀ ਸਾਜ਼ਿਸ਼ ਹੋਊਗੀ, ਕੋਈ ਇਹਦੇ ਪਿੱਛੇ ਮਤਲਬ ਹੋਊਗਾ, ਇਹਨਾਂ ਦੀ ਮੁਹੱਬਤ, ਇਹਨਾਂ ਦੇ ਪਿਆਰ, ਇਹਨਾਂ ਦੇ ਖਲੂਸ ਸਤਿਕਾਰ ਪਿੱਛੇ ਵੀ ਕੋਈ ਕਹਾਣੀ ਹੋਊ, ਇਉਂ ਲੱਗਦਾ ਰਹਿੰਦਾ। ਬੜੇ ਮੌਕੇ ਆਏ, ਪਰ ਆਖਰ ਸਾਡੇ ਇਤਿਹਾਸਕਾਰਾਂ ਨੂੰ ਇਹ ਨਿਰਣਾ ਲੈਣਾ ਪਿਆ, ਲਿਖਣਾ ਪਿਆ ਬਈ ਬੀਤੇ 5 ਸਦੀਆਂ ਦੇ ਇਤਿਹਾਸ ਵਿੱਚ ਜਦੋਂ ਵੀ ਸਿੱਖੀ ਜਾਂ ਸਿੱਖਾਂ ਉੱਤੇ ਕੋਈ ਵਾਰ ਹੋਇਆ, ਸਿੱਧਾ ਜਾਂ ਅਸਿੱਧਾ, ਉਹਦੇ ਪਿੱਛੇ ਬ੍ਰਾਹਮਣਵਾਦ ਦਾ ਹੱਥ ਜ਼ਰੂਰ ਹੈ। ਸੋ ਹੁਣ ਇਸ ਕੌਮ ਦੇ ਨਾਲ ਜਿਹੜੇ ਰਿਸ਼ਤੇ ਆ, ਉਹ ਅਸੀਂ ਤਾਂ ਚਾਹੁੰਦੇ ਆ ਬਈ ਉਹ ਬਣਨ ਜਿਹੜੇ ਦੀਵਾਨ ਕੌੜਾ ਮੱਲ ਵਰਗਿਆਂ ਨਾਲ ਬਣੇ। ਦੀਵਾਨ ਕੌੜਾ ਮੱਲ ਸਿੱਖਾਂ ਲਈ ਦੀਵਾਨ ਮਿੱਠਾ ਮੱਲ ਸੀ। ਬੇਸ਼ੱਕ ਉਹ ਹਿੰਦੂ ਸੀ, ਬੇਸ਼ੱਕ ਉਹਨੇ
ਆਪਦੇ ਧਰਮ 'ਚ ਪਰਪੱਕਤਾ ਰੱਖੀ ਹੋਏਗੀ, ਪਰ ਉਹਨੇ ਸਿੱਖੀ ਅਤੇ ਸਿੱਖਾਂ ਨਾਲ ਸਦਾ ਸਹਿਚਾਰ ਰੱਖਿਆ। ਇਹੋ ਜਿਹੇ ਹੋਰ ਵੀ ਬੜੇ ਲੋਕ ਹੋਏ, ਪਰ ਇਹ ਲੋਕ ਜਿਨ੍ਹਾਂ ਨੇ ਆਪਦੇ ਹਿੰਦੂ ਧਰਮ ਦੇ ਵਿੱਚ ਪਰਪੱਕਤਾ ਸਹਿਤ ਰਹਿੰਦਿਆਂ ਹੋਇਆਂ ਸਿੱਖੀ ਅਤੇ ਸਿੱਖਾਂ ਨਾਲ ਵਧੀਆ ਸੁਖਾਵੇਂ ਰਿਸ਼ਤੇ ਨਿਭਾਏ ਨੇ, ਇਹਨਾਂ ਦੀ ਬਜਾਏ ਇਹਨਾਂ ਸਾਰਿਆਂ ਦੀ ਚੰਗਿਆਈ ਉਦੋਂ ਬੇਅਰਥ ਹੋ ਜਾਂਦੀ ਆ ਜਦੋਂ ਇਹਦੇ ਉਲਟ ਬਿਰਤੀ ਵਾਲੇ ਜਾਣੀ ਕਿ ਗੰਗੂ ਦੇ ਵਾਰਸ ਆ ਜਿਹੜੇ, ਉਹ ਆਪਦੇ ਬੋਲਾਂ ਰਾਹੀਂ ਜਾਂ ਕੰਮਾਂ ਰਾਹੀਂ ਕੋਈ ਕਰਤੂਤ ਕਰਦੇ, ਬਹਾਨਾ ਹੀ ਭਾਲਦੇ ਫਿਰਦੇ ਰਹਿੰਦੇ, ਮੌਕਾ ਹੀ ਟੋਲਦੇ ਰਹਿੰਦੇ। ਤੇ ਕਿਸਾਨ ਸੰਘਰਸ਼ ਤੋਂ ਬਾਅਦ ਕੁਝ ਜ਼ਿਆਦਾ ਹੀ ਔਖੇ ਨੇ ਕਿ ਸਿੱਖਾਂ ਨੇ ਸਾਡੇ ਮੋਦੀ ਸਾਹਿਬ ਨੂੰ ਝੁਕਾ ਲਿਆ। ਵਿਸ਼ਨੂੰ ਦਾ, ਰਾਮਚੰਦਰ ਦਾ, ਕ੍ਰਿਸ਼ਨ ਦਾ, ਪਤਾ ਨਹੀਂ ਕਿਹਦਾ ਅਵਤਾਰ ਜਿਸ ਮੋਦੀ ਨੂੰ ਇਹ ਲੋਕ ਦੱਸਦੇ ਆ। ਅਗਲਾ ਦਾ ਸਤਿਕਾਰ ਆ ਜੀ, ਜੋ ਮਰਜ਼ੀ ਕਰ ਸਕਦੇ ਆ, ਜੋ ਮਰਜ਼ੀ ਉਹਨੂੰ ਕਹਿ ਸਕਦੇ ਆ, ਕਿਸੇ ਨੂੰ ਸਾਨੂੰ ਤਾਂ ਕੀ ਇਤਰਾਜ਼ ਆ ਉਹਦੇ ਚ, ਬੇਸ਼ੱਕ ਦੀ ਉਹਨੂੰ ਭਗਵਾਨ ਕਹਿ ਲੈਣ ਜੀ, ਅਗਲਾ ਦੀ ਮਰਜ਼ੀ। ਪਹਿਲਾਂ ਵੀ ਬੜੇ ਰਾਜੇ ਮਹਾਰਾਜੇ ਹੋਏ ਨੇ ਹਿੰਦੂ ਧਰਮ ਦੇ, ਜਿਨ੍ਹਾਂ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਵਾਂਗੂ ਸਤਿਕਾਰਦੇ ਨੇ, ਤੇ ਸਾਨੂੰ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਆ, ਸਾਡੇ ਸਿੱਖ ਫਲਸਫੇ ਦੀ ਸੇਧ ਆ ਕਿ ਇਹ ਤਾਂ ਭਾਈ ਜੁਗਾ ਕੇ ਰਾਜੇ ਸੀਗੇ, ਅੱਡ-ਅੱਡ ਯੁੱਗਾਂ ਦੇ ਵਿੱਚ ਅੱਡ-ਅੱਡ ਸਮਿਆਂ 'ਚ ਰਾਜੇ ਹੋਏ ਨੇ, ਤੇ ਇਹਨਾਂ ਨੂੰ ਰੱਬ ਦੇ ਅਵਤਾਰ ਕਹਿ ਕੇ ਇਹ ਲੋਕ ਮਾਨਤਾ ਦਿੰਦੇ ਆ। ਰਮਾਇਣ, ਮਹਾਭਾਰਤ, ਵੇਦ, ਹੋਰ ਬਹੁਤ ਸਿਮਰਤੀਆਂ, ਸ਼ਾਸਤਰ ਅਗਲਿਆਂ ਦੇ ਗ੍ਰੰਥ ਨੇ, ਤੇ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਉਹਨਾਂ ਦਾ ਮਤ ਜਿਸ ਕਿਸੇ ਦੀ ਵੀ ਇਜਾਜ਼ਤ ਦਿੰਦਾ ਹੈ, ਉਹਨਾਂ ਨੂੰ ਪੂਰੀ ਖੁੱਲ੍ਹ ਵਾ, ਤੇ ਇਸ ਖੁੱਲ੍ਹ ਦੇ ਉੱਤੇ ਕਿਸੇ ਨੂੰ ਇਤਰਾਜ਼ ਵੀ ਨਹੀਂ। ਬੇਸ਼ੱਕ ਉਹ ਪੱਥਰ ਦੇ ਕਿਸੇ ਟੁਕੜੇ ਨੂੰ ਅਵਤਾਰ ਮੰਨਦੇ ਆ, ਰੱਬ ਮੰਨਦੇ ਆ, ਬੇਸ਼ੱਕ ਉਹ ਕਿਸੇ ਜਾਨਵਰ ਨੂੰ, ਕਿਸੇ ਦਰਖਤ ਨੂੰ ਰੱਬ ਕਹਿ ਕੇ ਮੰਨਦੇ ਆ, ਬੇਸ਼ੱਕ ਕਿਸੇ ਵੀ ਹੋਰ ਦਿਖਦੀ ਜਾਂ ਅਣਦਿਖਦੀ ਕਿਸੇ ਚੀਜ਼ ਨੂੰ ਉਹ ਰੱਬ ਮੰਨ ਕੇ ਮੱਥਾ ਟੇਕਦੇ ਆ, ਕਿਸੇ ਦੂਜੇ ਨੂੰ ਕੀ ਇਤਰਾਜ਼। ਕਿਸੇ ਵੀ ਸਿੱਖ ਨੇ ਕਦੇ ਕਿਸੇ ਹਿੰਦੂ ਉੱਤੇ ਇਸ ਗੱਲ ਲਈ ਇਤਰਾਜ਼ ਨਾ ਕੀਤਾ, ਨਾ ਕਰਨਾ ਕਿ ਤੇਰੀ ਪੂਜਾ ਕਰਨ ਦਾ ਢੰਗ ਮੇਰੇ ਨਾਲੋਂ ਵੱਖਰਾ ਕਿਉਂ ਹੈ। ਕਦੇ ਕੋਈ ਸਿੱਖ ਇਹ ਗੱਲ ਨਹੀਂ ਕਹਿ ਸਕਦਾ ਕਿ ਤੇਰੇ ਪੂਜਾ ਕਰਨ ਦੇ ਰੱਬ ਨੂੰ ਕਿਸੇ ਵੱਖਰੇ ਤਰੀਕੇ ਨਾਲ ਮੇਰੇ ਨਾਲੋਂ ਵੱਖਰੇ ਤਰੀਕੇ ਨਾਲ ਮੰਨਦਾ ਨਾ, ਤੇ ਮੈਨੂੰ ਤੂੰ ਪ੍ਰਵਾਨ ਨਹੀਂ। ਕਦੇ ਨਹੀਂ ਕੋਈ ਸਿੱਖ ਕਹਿ ਸਕਦਾ। ਪਰ ਹਿੰਦੂ ਨੂੰ ਅਸੀਂ ਸਮਝ ਹੀ ਨਹੀਂ ਪਾ ਰਹੇ ਕਿ ਕੀ ਕਹਾਣੀ ਆ, ਕਿਉਂ ਇੰਨੀ ਨਫ਼ਰਤ, ਕਿਉਂ ਇੰਨੀ ਅੱਗ ਅੰਦਰ ਲਈ ਬੈਠੀ ਆ। ਬੀਤੇ 2 ਦਿਨ ਤੋਂ ਇੱਕ ਤਿਰੰਗੇ ਵਾਲੀ ਬੀਬੀ ਦੇ ਬਹਾਨੇ ਜੋ ਕੁਝ ਵਾਪਰਿਆ, ਬੇਸ਼ੱਕ ਉਸ ਲੜਕੀ ਦੇ ਪਿਤਾ ਨੇ, ਪਿਓ ਨੇ, ਰਾਜੀਵ ਮਹਿਤਾ ਉਹਦਾ ਨਾਂ ਆ, ਵਾਲੇ ਕੋਲ ਦਾ, ਹੁਣ ਲਾਈਵ ਹੋ ਕੇ ਇੱਕ ਚੈਨਲ ਦੇ ਉੱਤੇ, ਪੰਜਾਬ ਤੱਕ ਚੈਨਲ ਆ, ਉਹਦੇ ਉੱਤੇ ਆਪਦਾ ਪੱਖ ਦੱਸਿਆ। ਪਰ ਇਹਨੂੰ ਪਹਿਲੀ ਗੱਲ ਤਾਂ ਵੀਡੀਓ ਬਣਾਉਣੀ ਨਹੀਂ ਸੀ ਚਾਹੀਦੀ। ਜਿਵੇਂ ਅੱਜ ਉਹ ਕਹਿ ਰਿਹਾ ਹੈ ਰਾਜੀਵ ਮਹਿਤਾ ਕਿ ਜੀ ਸਾਡੀ ਭੈਣ ਤੇ ਸਾਡਾ ਪਰਿਵਾਰ ਮੈਲਬੌਰਨ ਤੋਂ, ਆਸਟ੍ਰੇਲੀਆ ਤੋਂ ਆਇਆ ਸੀ, ਤੇ ਅਸੀਂ ਤਾਂ ਬੜੇ ਸਤਿਕਾਰ ਦੇ ਨਾਲ ਪਹਿਲਾਂ ਵਾਹਗਾ ਬਾਰਡਰ ਗਏ, ਫਿਰ ਦਰਬਾਰ ਸਾਹਿਬ ਗਏ, ਪਰ ਸਾਡੇ ਕਰਕੇ ਕੰਮ ਵਿਗੜ ਗਿਆ, ਕਿੰਨਾ ਜ਼ਿਆਦਾ ਮਾਹੌਲ ਖਰਾਬ ਹੋ ਗਿਆ, ਤੇ ਸਾਨੂੰ ਹੁਣ ਸਾਹਮਣੇ ਆਉਣਾ ਪੈ ਗਿਆ। ਨਾ ਤਾਂ ਉਹ ਸੇਵਾਦਾਰ ਦਾ ਕੋਈ ਕਸੂਰ ਆ, ਸਾਡੀ ਵੀ ਕੋਈ ਗਲਤ ਮਨਸ਼ਾ ਨਹੀਂ ਸੀ। ਸਾਨੂੰ ਤਾਂ ਉੱਥੇ ਇੱਕ ਬਜ਼ੁਰਗ ਗੁਰਸਿੱਖ ਨੇ ਬਾਅਦ ਵਿੱਚ ਇਹ ਗੱਲ ਸਮਝਾਈ ਵੀ, ਤੇ ਸਾਨੂੰ ਉਹਨਾਂ ਨੇ ਕਿਹਾ ਕਿ ਹੁਣ ਮੇਰਾ ਦਿਲ ਦੁਖੀ ਹੋਊਗਾ, ਤੁਸੀਂ ਲਾਜ਼ਮੀ ਮੱਥਾ ਟੇਕ ਕੇ ਜਾਓ। ਤੇ ਕਹਿੰਦਾ ਮੇਰੀ ਧੀ ਥੋੜਾ ਜਿਹਾ ਗੁੱਸੇ 'ਚ ਸੀ। ਭਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸੇਵਾਦਾਰ ਆ ਉਹਨੇ ਆਪਦਾ ਫਰਜ਼ ਸਹੀ ਹੋਈ ਨਿਭਾਇਆ ਸੀ, ਤੇ ਜੇ ਤੁਹਾਨੂੰ ਨਹੀਂ ਵੀ ਸਮਝ ਸੀ, ਮੌਕੇ ਤੇ ਲੱਗੀ, ਕਈ ਵਾਰੀ ਹੋ ਜਾਂਦੀ ਆ ਤਕਰਾਰ,
ਤਾਂ ਉਸ ਬਜ਼ੁਰਗ ਨੇ ਸਮਝਾਤਾ ਸੀ ਵੀ ਭਾਈ ਇਹਨਾਂ ਨੇ ਤਾਂ ਰੋਕਣਾ ਹੀ ਆ, ਸੇਵਾਦਾਰ ਦੀ ਤਾਂ ਡਿਊਟੀ ਹੋਈ ਹੈ, ਇਹਨੇ ਤਾਂ ਹਰ ਇੱਕ ਨੂੰ ਕਹਿਣਾ ਹੀ ਆ ਵੀ ਸਿਰ ਢਕੋ ਭਾਈ, ਜਾਂ ਇਹਨਾਂ ਨੇ ਕਹਿਣਾ ਹੈਗਾ ਭਾਈ ਨੰਗੀਆਂ ਲੱਤਾਂ ਜਿਹੜੀਆਂ ਨੇ ਬੀਬੀਆਂ ਨਾਲ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕਹੀਆਂ ਗਈਆਂ ਨੇ ਮਰਿਆਦਾ ਦੇ ਪੱਖ ਤੋਂ, ਉਹਨਾਂ ਨੇ ਤਾਂ ਰੋਕਣਾ ਟੋਕਣਾ ਹੀ। ਤੇ ਜੇਕਰ ਤੁਹਾਨੂੰ ਸਮਝ ਲੱਗ ਗਈ ਸੀ, ਉਸ ਤੋਂ ਬਾਅਦ ਦੁਬਾਰਾ ਪੰਗਾ ਲੈਣ ਦੀ ਕੀ ਲੋੜ ਸੀ? ਕਿਉਂਕਿ ਜਿਹੋ ਜਿਹਾ ਹਿਸਾਬ ਕਿਤਾਬ ਜਿਹਾ ਵੀਡੀਓਜ਼ ਜਿਹੜੀਆਂ ਆਈਆਂ ਨੇ, ਇੱਕ ਵੀਡੀਓ ਵਿੱਚ ਉਸ ਬੱਚੀ ਦੇ ਮੂੰਹ ਤੇ ਤਿਰੰਗਾ ਜਾਂ ਪੇਂਟ ਨਾਲ ਜਿਹੜਾ ਰੰਗ ਜੇ ਨਾਲ ਤਿਰੰਗਾ ਬਣਾਇਆ ਹੋਇਆ ਉਹ ਨਹੀਂ ਹੈ, ਤੇ ਲੋਕ ਇਹੀ ਮੰਨ ਰਹੇ ਨੇ ਕਿ ਪਹਿਲਾਂ ਤਿਰੰਗਾ ਨਹੀਂ ਸੀ ਬਣਾਇਆ ਹੋਇਆ, ਪਰ ਦੁਬਾਰਾ ਜਦੋਂ ਇਹ ਲੜਨ ਦੇ ਮੂਡ ਨਾਲ ਵੀਡੀਓ ਬਣਾਉਣ ਦੇ ਚੱਕਰ 'ਚ ਦੁਬਾਰਾ ਆਇਆ ਸਾਰਾ ਟੱਬਰ, ਇਹ ਉਦੋਂ ਜ਼ਰੂਰ ਤਿਰੰਗਾ ਬਣਾ ਕੇ ਆਈ ਆ ਤੇ ਉਹਨੇ ਰੌਲਾ ਪਾਇਆ ਕਿ ਮੈਨੂੰ ਤਿਰੰਗੇ ਕਰਕੇ। ਤੇ ਇਹੀ ਗੱਲ ਲੋਕਾਂ ਨੂੰ ਲੱਗਦੀ ਆ ਕਿ ਪਹਿਲਾਂ ਇਹਨਾਂ ਦੀ ਤਕਰਾਰ ਜਿਹੜੀ ਆ ਉਹ ਕਿਸੇ ਹੋਰ ਕਾਰਨ ਕਰਕੇ ਹੋਈ, ਜਿਵੇਂ ਉਹ ਸੇਵਾਦਾਰ ਕਹਿੰਦਾ ਹੈਗਾ ਵੀ ਉਹਦਾ ਪਹਿਰਾਵਾ ਮੈਨੂੰ ਠੀਕ ਨਹੀਂ ਲੱਗਿਆ ਤੇ ਮੈਂ ਟੋਕਿਆ ਸੀ, ਤੇ ਐਡੀ ਕਿੱਡੀ ਕੁ ਗੱਲ ਹੋ ਗਈ ਸੀ ਜੇ ਉਹਨੇ ਟੋਕ ਵੀ ਦਿੱਤਾ ਸੀ ਤੇ ਗੁਰੂ ਘਰ ਦੇ ਵਿੱਚ ਆਏ ਆ, ਸ਼ਰਧਾ ਤੇ ਸਤਿਕਾਰ ਨਾਲ ਆਏ ਆ, ਤੇ ਉਹਦੀ ਗੱਲ ਨੂੰ ਇੰਨਾ ਜ਼ਿਆਦਾ ਵਧਾਉਣ ਦੀ ਕੀ ਲੋੜ ਪੈ ਗਈ ਸੀਗੀ ਵੀ ਜੇਕਰ ਉਹਨੇ ਟੋਕ ਦਿੱਤਾ ਤਾਂ ਉਹਦੀ ਵੀਡੀਓ ਬਣਾ ਕੇ ਉਹਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਪਾਇਆ ਜਾਵੇ ਕਿ ਸਾਰੇ ਭਾਰਤ ਦੇ ਹਿੰਦੂ ਕੱਟੜਪੰਥੀ ਭਾਗਵੇਂ ਬ੍ਰਿਗੇਡ ਵਾਲੇ ਟਰੋਲਿੰਗ ਆਰਮੀ ਨੂੰ ਮੌਕਾ ਮਿਲੇ ਤੇ ਉਹ ਇਹ ਕਹਿ ਕੇ ਵੀ ਦੇਖੋ ਜੀ ਖਾਲਿਸਤਾਨੀਆਂ ਦਾ ਕਬਜ਼ਾ ਹੋ ਗਿਆ ਦਰਬਾਰ ਸਾਹਿਬ ਤੇ ਹੁਣ ਭਾਗਵਾਂ ਜਿਹੜਾ ਬ੍ਰਿਗੇਡ ਆ ਉਹ ਕੀ ਕਿੱਥੋਂ ਤੱਕ ਗੱਲ ਲੈ ਗਿਆ ਹੈ ਕਿ ਦਰਬਾਰ ਸਾਹਿਬ ਦੀ ਇੱਕ ਫੋਟੋ ਦੇ ਉੱਤੇ ਯੋਗੀ, ਕਿਉਂਕਿ ਉੱਥੇ ਯੂਪੀ ਦੇ ਵਿੱਚ ਗੁੰਡੇ ਬਦਮਾਸ਼ਾਂ ਦੇ ਘਰ ਉਹ JCB ਨਾਲ ਢਾਹ ਦਿੰਦੇ ਆ, ਜਿਹੜਾ ਯੋਗੀ ਆਦਿੱਤਿਆਨਾਥ ਆ ਯੂਪੀ ਦਾ ਮੁੱਖ ਮੰਤਰੀ, ਉਹਦੀ ਗੱਲ ਉਹਦਾ ਜ਼ਿਕਰ ਕਰਕੇ ਲਿਖਿਆ ਕਿ ਇੱਥੇ JCB ਲੈ ਕੇ ਉਹਨੂੰ ਬਾਬੇ ਸਾਡੇ ਨੂੰ ਯੋਗੀ ਨੂੰ ਆਉਣਾ ਪਊਗਾ, ਇਦਾਂ ਦੀ ਕੋਈ ਵਰਡਿੰਗ ਜੀ ਬਣਾ ਕੇ ਪਾਈ ਹੋਈ। ਹੁਣ ਦਰਬਾਰ ਸਾਹਿਬ ਦੇ ਫੋਟੋ ਪਾ ਕੇ ਜੇ ਉੱਤੇ ਐ ਲਿਖੋਗੇ ਤੇ ਹੋਰ ਬਹੁਤ ਨਫ਼ਰਤ ਭਰੀਆਂ ਨੀਚ ਤੋਂ ਨੀਚ ਗੱਲਾਂ ਲਿਖੀਆਂ ਜਾ ਰਹੀਆਂ ਨੇ ਸਿੱਖ ਗੁਰੂ ਸਾਹਿਬਾਨ ਬਾਰੇ, ਸਿੱਖ ਮਰਿਆਦਾ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਸ਼ਖਸੀਅਤਾਂ ਬਾਰੇ, ਔਰ ਇਹ ਲਗਾਤਾਰ ਕੂੜ ਪ੍ਰਚਾਰ 2 ਦਿਨ ਹੋ ਗਏ ਚੱਲਦੇ ਨੂੰ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਤਾਂ ਉਹ ਘਟਨਾ ਹੀ ਆ ਨਾ ਕਿ ਉਹ ਵੀਡੀਓ ਇਹਨਾਂ ਨੇ ਬਣਾ ਕੇ ਪਾਈ। ਹੁਣ ਕਹਿੰਦੇ ਆ ਵੀ ਅਸੀਂ ਤਾਂ ਜੀ ਬੜੇ ਵਧੀਆ ਮਾਂ ਉਹਦੇ ਚੰਗੇ ਸਿੱਖ ਆ, ਤੇ ਹੁਣ ਕਹਿੰਦਾ ਉਹਦਾ ਪਿਓ ਰਜੀਵ ਮਹਿਤਾ ਵੀ ਉਹ ਜਿਹੜੀ ਬੱਚੀ ਆ ਉਹਦੇ ਨਾਲ ਤਲਖੀ 'ਚ ਤਕਰਾਰ ਜ਼ਰੂਰ ਹੋਈ ਆ, ਤਲਖ ਉਹ ਵੀ ਹੋ ਗਿਆ ਸੇਵਾਦਾਰ, ਪਰ ਉਹਦੀ ਵੀ ਕੋਈ ਭਾਵਨਾ ਮਾੜੀ ਨਹੀਂ ਸੀ, ਗਲਤੀ ਗੜਬੜ ਹੋ ਗਈ। ਭਾਈ ਜੇ ਤੁਹਾਨੂੰ ਹੁਣ ਇਹ ਅਕਲ ਆਈ ਆ, ਇਹ ਉਦੋਂ ਵੀ ਸੋਚਣਾ ਸੀ ਵੀ ਵੀਡੀਓ ਬਣਾਉਣ ਦੀ ਕੀ ਲੋੜ ਆ, ਚੱਲ ਜੇ ਬਣ ਵੀ ਗਈ ਤਾਂ ਇਹਨੂੰ ਆਉਣ ਦੀ ਕੀ ਲੋੜ ਆ, ਜੇ ਪੈ ਵੀ ਗਈ ਤਾਂ 2 ਘੰਟਿਆਂ ਬਾਅਦ 4 ਘੰਟਿਆਂ ਬਾਅਦ ਸਿਆਣਾ ਪਿਆਣਾ ਇਹ ਰਜੀਵ ਮਹਿਤਾ 40-50 ਸਾਲ ਦਾ ਲੱਗਦਾ, ਵੱਧ ਹੀ ਲੱਗਦਾ, ਤੇ ਉਹ ਬੰਦਾ ਆਪ ਹੀ ਲਾਈਵ ਹੋ ਕੇ ਕਹਿ ਦਿੰਦਾ ਕਿ ਅਸੀਂ ਵੀ ਵੀਡੀਓ ਇਹ ਕਰਦੇ ਆ, ਖਤਮ ਡਿਲੀਟ ਕਰਦੇ ਆ, ਤੇ ਭਾਈ ਬਾਕੀ ਵੀ ਸਾਡਾ ਸਿੱਖ ਭਾਈਚਾਰੇ ਨਾਲ ਕੋਈ ਮਸਲਾ ਨਹੀਂ, ਸੇਵਾਦਾਰ ਤੋਂ ਜਾਂ ਸਾਤੋਂ ਜੋ ਵੀ ਕੁਝ ਹੋ ਗਿਆ ਇਹਦੇ ਬਹਾਨੇ ਹਿੰਦੂ ਅਤੇ ਸਿੱਖ ਆਪਸ ਵਿੱਚ ਹੀ ਲੜਨ, ਇਹ ਮੇਰੀ ਆਤਮਾ ਨੂੰ ਗਵਾਰਾ ਨਹੀਂ। ਅਸੀਂ ਗਏ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਸੀ, ਤੇ ਸਾਡੀ ਕਰਕੇ 2 ਭਾਈਚਾਰਿਆਂ ਦੇ ਵਿਚਾਲੇ ਇੰਨੀ ਤਲਖੀ ਹੋ ਗਈ, ਇਹ ਗੱਲ ਵਧੀਆ ਨਹੀਂ ਹੋ ਰਹੀ। ਮੈਂ ਇਸ ਕਰਕੇ ਸਾਰਿਆਂ ਨੂੰ ਕਹਿਣਾ ਹੈ ਕਿ ਭਾਈ ਆਪਾਂ ਚੁੱਪ ਕਰਕੇ ਇਸ ਵੀਡੀਓ ਨੂੰ ਅਸੀਂ ਵਾਪਸ ਕਰਦੇ ਹਾਂ, ਡਿਲੀਟ ਕਰਦੇ ਹਾਂ ਤੇ ਮਾਫੀ ਵੀ ਮੰਗਦੇ ਹਾਂ, ਤੇ ਆਪੇ ਹੀ ਜਿਹੜੇ ਹੋਰ ਹਿੰਦੂ ਭਾਈਚਾਰੇ ਦੇ ਵਿੱਚ ਚੰਗੇ ਲੋਕ ਹੋਣੇ ਸੀ, ਜੇ ਕੋਈ ਹੁੰਦਾ ਉਹਨੇ ਭਾਗਵੇਂ ਬ੍ਰਿਗੇਡ ਨੂੰ ਆਪੇ ਜਵਾਬ ਦੇਈ ਜਾਣਾ ਸੀਗਾ ਵੀ ਜਿਨ੍ਹਾਂ ਦਾ ਰੌਲਾ ਜਦੋਂ ਉਹ ਮਾਫੀ ਮੰਗੇ, ਉਹ ਜਦੋਂ ਡਿਲੀਟ ਕਰ ਗਏ, ਤੁਸੀਂ ਕਾਹਨੂੰ ਇਸ ਗੱਲ ਦੇ ਬਹਾਨੇ ਭਗਾਈ ਮਾਰੀ ਜਾਂਦੇ ਹੋ ਭਾਈ। ਪਰ ਇਹ ਰਜੀਵ ਮਹਿਤਾ ਜਾਂ ਇਹਦਾ ਪਰਿਵਾਰ ਦੜ ਵੱਟ ਕੇ ਤਮਾਸ਼ਾ ਦੇਖਦਾ ਰਿਹਾ ਕਿ ਕਿਵੇਂ ਸਿੱਖਾਂ ਨੂੰ, ਕਿਵੇਂ ਸਿੱਖੀ ਨੂੰ ਨਿੰਦਿਆ ਭੰਡਿਆ ਜਾ ਰਿਹਾ, ਔਰ ਇਹ ਗੱਲ ਲਗਾਤਾਰ ਚੱਲਦੀ ਨੂੰ ਦੂਜਾ ਦਿਨ ਹੋ ਗਿਆ, ਤੇ ਇਸ ਪਰਿਵਾਰ ਨੇ ਅੱਜ ਵੀ ਜਿਹੜਾ ਪੰਜਾਬ ਤੱਕ ਚੈਨਲ ਆ ਉਹਨਾਂ ਨੇ ਆਪ ਅਪਰੋਚ ਕੀਤੀ ਆ, ਉਹਨਾਂ ਨੇ ਲੱਭ ਲਿਆ, ਤੇ ਹੁਣ ਦੂਜੇ ਚੈਨਲ ਵੀ ਲੱਗ ਜਾਣਗੇ। ਹੁਣ ਸਿਆਣੀਆਂ ਗੱਲਾਂ ਕਰਨ ਦਾ ਕੀ ਫਾਇਦਾ ਜਦੋਂ ਪੂਰੀ ਦੀ ਪੂਰੀ ਸਿੱਖ ਕੌਮ ਨੂੰ 2 ਦਿਨ ਤੋਂ ਛੱਜ 'ਚ ਪਾ ਕੇ ਛੱਡਿਆ ਜਾ ਰਿਹਾ। ਇਹ ਤਾਂ ਸਾਡੇ ਸਿੱਖ ਨੌਜਵਾਨ ਬੱਚੇ ਬੱਚੀਆਂ, ਕਿਉਂਕਿ ਬਜ਼ੁਰਗ ਤਾਂ ਹੁਣ ਜਾਂ ਮਾਈਆਂ ਬੀਬੀਆਂ ਜਾਂ ਆਮ ਸਿੱਖ ਸੰਗਤ ਦੇ ਕੋਲੇ ਤਾਂ ਕਿੱਥੇ ਟਵਿੱਟਰ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਤੁਹਾਡੇ ਇਸ
ਭਾਗਵੇਂ ਬ੍ਰਿਗੇਡ ਦੇ ਨਾਲ ਲੜਦੇ ਭਿੜਦੇ ਰਹਿਣ। ਜਿਹੜੀ ਜੇ ਆਬਾਦੀ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ, ਜੇ ਸਾਡੀ 3 ਕਰੋੜ ਮੰਨ ਲਿਆ ਜਾਵੇ ਸਿੱਖਾਂ ਦੀ ਆਬਾਦੀ, 3 ਕਰੋੜ ਵੀ ਜੇਕਰ ਅਸੀਂ ਟਵਿੱਟਰ ਤੇ ਬਹਿ ਜਾਈਏ, ਅਕਾਊਂਟ ਬਣਾ ਲਈਏ, ਤਾਂ ਵੀ ਅਸੀਂ ਹਿੰਦੂ ਕੱਟੜ ਪੰਥ ਦਾ ਕੀ, ਅਸੀਂ ਭਾਗਵੇਂ ਬ੍ਰਿਗੇਡ ਦਾ ਕਿਵੇਂ ਟਾਕਰਾ ਕਰ ਲਵਾਂਗੇ ਉਹਨਾਂ ਕੋਲੇ। ਸਾਡੀ ਕੌਮ ਦਾ ਮਤਲਬ ਕਿੱਡਾ ਵੱਡਾ ਉਹਨਾਂ ਦੇ ਕੋਲੇ ਹੈਗੀ ਆਬਾਦੀ, ਹਿੰਦੂ ਦੀ ਆਬਾਦੀ ਬਹੁਤ ਹੈ। ਜੇ ਉਹ ਅੱਧੀ ਤੋਂ ਵੀ ਅੱਧੀ, ਜੇ ਚੌਥਾ ਹਿੱਸਾ ਵੀ ਹੋਵੇ ਨਾ ਹਿੰਦੂ ਆਬਾਦੀ ਦਾ, ਚੌਥਾ ਹਿੱਸਾ ਵੀ ਹੋਵੇ, ਤਾਂ ਵੀ ਉਹ ਸਾਡੇ ਨਾਲੋਂ ਕਿਤੇ ਵੱਧ ਗਿਣਤੀ ਦੇ ਪੱਖ ਤੋਂ। ਉਹਨਾਂ ਦੇ ਇੱਕ ਤਾਂ ਗਿਣਤੀ ਦੇ ਵਿੱਚ ਵੱਧ, ਦੂਜਾ ਉਹਨਾਂ ਨੇ ਝੂਠ ਬੋਲਣਾ, ਤੀਜਾ ਉਹਨਾਂ ਨੂੰ ਟ੍ਰੇਨਡ ਹੀ ਇਉਂ ਕੀਤਾ ਗਿਆ ਵੀ ਸੁਣਨੀ ਹੋਈ ਨਹੀਂ ਕਿਸੇ ਦੀ। ਇੱਕ ਸਾਡੇ ਫੈਡਰੇਸ਼ਨ ਦੇ ਆਗੂ ਸੀ, ਹੁਣ ਅਕਾਲੀ ਲੀਡਰ ਨੇ, ਕਰਨੈਲ ਸਿੰਘ ਪੀਰ ਮੁਹੰਮਦ, ਉਹਦੇ ਪਿੰਡ ਦਾ ਨਾਂ ਪੀਰ ਮੁਹੰਮਦ ਆ, ਪਰ ਪੀਰ ਕਿਉਂਕਿ ਇੱਕ ਪੀਰ ਜਾਂ ਮੁਹੰਮਦ ਅੱਖਰ ਦੇ ਕਰਕੇ ਜੋ ਕੁਝ ਉਹਦੇ ਖਿਲਾਫ ਲਿਖਿਆ ਜਾ ਰਿਹਾ, ਉਹਨੂੰ ਸਮਝਾਉਣ ਲੱਗੇ ਹੋਏ ਨੇ ਲਿਖਣ ਵਾਲੀ ਬੀਬੀ ਨੂੰ। ਹੋਰ ਬੀਬੀ ਆ ਕੋਈ, ਉਹ ਤਿਰੰਗੇ ਵਾਲੀ ਨਹੀਂ, ਇਹ ਗੁੜੀਆ ਨਹੀਂ, ਹੋਰ ਬੀਬੀ ਹੈ। ਔਰ ਉਹ ਜਿਹੜੀ ਬੀਬੀ ਆ ਉਹ ਬਾਹਰੇ ਨਹੀਂ ਆਉਣ ਦਿੰਦੀ ਕਿਸੇ ਨੂੰ। ਹੁਣ ਇਹੋ ਜਿਹੇ ਜੇ ਕੋਈ ਦੁਸ਼ਮਣ ਸਿਆਣਾ ਹੋਵੇ ਨਾ, ਸੂਝਵਾਨ ਹੋਵੇ, ਉਹਦੇ ਨਾਲ ਲੜਨ ਦਾ ਸਵਾਦ ਆਉਂਦਾ। ਜੇ ਕੋਈ ਦੁਸ਼ਮਣ ਅਖਲਾਕ ਵਾਲਾ ਹੋਵੇ, ਉਹਦੇ ਨਾਲ ਲੜਨ ਦਾ ਸਵਾਦ ਆਉਂਦਾ। ਪਰ ਅਖਲਾਕਹੀਣ ਅਨੈਤਿਕ ਗੱਲਾਂ ਵਾਲਾ ਦੁਸ਼ਮਣ ਹੋਵੇ, ਉਹਦੇ ਲੈਵਲ ਤੇ ਜਾ ਕੇ ਲੜਨਾ ਪਊ। ਜਿੰਨਾ ਨੀਵਾਂਪਣ ਇਹ ਦਿਖਾਇਆ ਜਾ ਰਿਹਾ ਭਾਗਵੇਂ ਬ੍ਰਿਗੇਡ ਵੱਲੋਂ, ਸਿੱਖਾਂ ਦੇ ਬਜ਼ੁਰਗ, ਸਿੱਖਾਂ ਦੀਆਂ ਧੀਆਂ ਮਾਵਾਂ, ਹਰੇਕ ਨੇ ਕਹਿਣਾ ਭਾਈ ਇਹਨਾਂ ਵਾਂਗੂ ਗੰਦ ਨਾ ਬਕਿਓ, ਇਹਨਾਂ ਵਾਂਗੂ ਮਾੜਾ ਨਾ ਬੋਲਿਓ ਇਹਨਾਂ ਦੀਆਂ ਧੀਆਂ ਭੈਣਾਂ। ਜਿਨ੍ਹਾਂ ਨੇ ਰੋਹ ਵਿੱਚ, ਰੋਸ ਵਿੱਚ ਉਸ ਬੱਚੀ ਬਾਰੇ ਜਿਹਨੇ ਤਿਰੰਗਾ ਮੂੰਹ ਤੇ ਬਣਾ ਕੇ ਵੀਡੀਓ ਪਾਈ ਆ, ਜੇ ਕੁਝ ਅਪਸ਼ਬਦ ਵਰਤੇ ਨੇ ਤਾਂ ਸਾਡੇ ਬਜ਼ੁਰਗਾਂ ਨੂੰ, ਸਾਡੀ ਕੌਮ ਦੇ ਸੂਝਵਾਨ ਸਿਆਣਿਆਂ ਨੂੰ ਬਹੁਤ ਤਕਲੀਫ ਹੋਈ ਆ, ਕਿ ਚਾਹੇ ਦੁਸ਼ਮਣ ਦੀ ਵੀ ਹੋਵੇ, ਧੀ ਭੈਣ ਚਾਹੇ ਵੈਰੀ ਦੀ ਵੀ ਹੋਵੇ। ਸੰਤ ਜਰਨੈਲ ਸਿੰਘ ਜੀ ਵੀ ਇਹੀ ਮੱਤ ਦਿੰਦੇ, ਗੁਰੂ ਸਾਹਿਬਾਨ ਵੀ ਸਾਨੂੰ ਇਹੀ ਮੱਤ ਦਿੰਦੇ, ਸਾਡਾ ਧਰਮ ਇਹੀ ਸਿਖਾਉਂਦਾ ਕਿ ਭਾਈ ਉਹਦੇ ਬਾਰੇ ਇਹੋ ਜਿਹੇ ਭੈੜੇ ਸ਼ਬਦ ਨਹੀਂ ਵਰਤਦੇ। ਪਰ ਕਰੀਏ ਕੀ, ਕੋਈ ਰਾਹ ਹੀ ਨਹੀਂ ਛੱਡਿਆ ਜਾ ਰਿਹਾ। ਔਰ ਇਸ ਸਾਰੇ ਮਾਹੌਲ ਦੇ ਵਿੱਚ ਅੱਜ ਰਾਜੀਵ ਮਹਿਤਾ ਜੀ, ਉਸ ਲੜਕੀ ਦੇ ਪਿਤਾ, ਬੜੇ ਸਿਆਣੇ ਜਿਹੇ ਬਣ ਗਏ, ਬੜੇ ਦਾਨੇ ਜਿਹੇ ਬਣ ਕੇ ਮੀਡੀਆ ਵਿੱਚ ਆ ਗਏ ਤੇ ਬੜੇ ਕਹਿੰਦੇ ਜੀ ਸਾਨੂੰ ਤਾਂ ਸਾਡੇ ਰਿਸ਼ਤੇਦਾਰ ਡਰਾਉਣ ਲੱਗੇ ਹੋਏ ਨੇ, ਸਮਝਾਉਣ ਲੱਗੇ ਹੋਏ ਨੇ ਵੀ ਤੁਸੀਂ ਹੁਣ ਘਰੋਂ ਨਾ ਨਿਕਲਿਓ ਕੁਛ ਦਿਨ, ਤੁਹਾਡਾ ਕੋਈ ਨੁਕਸਾਨ ਨਾ ਹੋ ਜੇ। ਸਿੱਖ ਪਾਗਲ ਨੇ, ਕਮਲੇ ਨੇ ਸਿੱਖ ਵੀ ਤੁਹਾਨੂੰ ਜਾਂ ਤੁਹਾਡੀ ਕੁੜੀ ਨੂੰ ਕੁਛ ਕਰਨਗੇ। ਅਸੀਂ ਤਾਂ ਇਸ ਗੱਲੋਂ ਹੀ ਬੜੇ ਹੱਕੇ ਬੱਕੇ ਆ ਕਿ ਕਿੱਡੀ ਅਕਿਰਤ ਘਣਤਾ ਹੈ। ਇਸ ਘਟਨਾ ਦੇ ਬਹਾਨੇ ਜੋ ਨਫ਼ਰਤ, ਜੋ ਕੂੜ ਨਿਕਲਿਆ ਅੰਦਰੋਂ, ਅਸੀਂ ਤਾਂ ਹੈਰਾਨ। ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਬੇਸ਼ੱਕ 1984 ਵਾਪਰ ਗਿਆ, ਬੇਸ਼ੱਕ ਸਿੱਖਾਂ ਦੀ ਨਸਲਕੁਸ਼ੀ, ਅਸੀਂ ਤਾਂ ਸਮਝਾਉਂਦੇ ਮਰ ਜਾਂਦੇ ਆ, ਉਹਨਾਂ ਨੂੰ ਪਿੱਟਦੇ ਆ ਕਿ ਭਾਈ ਸਮਝ ਲਓ ਹਿੰਦੂ ਦੀ ਹਕੀਕਤ। ਉਹ ਕਹਿੰਦੇ ਜੀ ਨਹੀਂ, ਤੁਸੀਂ ਗਲਤ ਹੋ ਸਕਦੇ ਹੋ ਜੀ, ਤੁਸੀਂ ਤਾਂ ਖਾਲਿਸਤਾਨੀ ਹੋ, ਤੁਸੀਂ ਤਾਂ ਹਿੰਦੂ ਨੂੰ ਹਮੇਸ਼ਾ ਹੀ ਗਲਤ ਕਹਿਣਾ। ਸਾਨੂੰ ਉਹ ਲੋਕ ਜਿਹੜੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸੀ, ਅੱਜ ਉਹਨਾਂ ਨੂੰ ਜਦੋਂ ਆ ਦੇਖਿਆ ਸਾਰਾ ਕੁਝ ਗੰਦ ਜਿਹੜਾ ਭਾਗਵੇਂ ਬ੍ਰਿਗੇਡ ਨੇ, ਟ੍ਰੋਲਿੰਗ ਆਰਮੀ ਨੇ ਸੋਸ਼ਲ ਮੀਡੀਆ ਤੇ ਗੁਰੂ ਸਾਹਿਬਾਨ ਪ੍ਰਤੀ, ਸਿੱਖੀ ਪ੍ਰਤੀ, ਸਿੱਖਾਂ ਪ੍ਰਤੀ ਲਿਖਿਆ, ਉਹ ਵੀ ਸੁੰਨ ਹੋਏ ਪਏ ਵੀ ਅਸੀਂ ਆਪਦੀ ਕੌਮ ਦੇ ਪੰਥਕ ਸੋਚ ਵਾਲਿਆਂ ਨੂੰ ਐਵੇਂ ਹੀ ਭੰਡਦੇ, ਨਿੰਦਦੇ ਰਹੇ, ਲੜਦੇ ਰਹੇ ਕਿ ਯਾਰ ਤੁਸੀਂ ਛੱਡਿਆ ਕਰੋ, ਕੋਈ ਗੱਲ ਨਹੀਂ, ਜੇ ਮਾੜੀ ਮੋਟੀ ਗੱਲ ਹੋ ਜਾਂਦੀ ਆ, ਹਿੰਦੂ ਕਿਹੜਾ ਬਗਾਨੇ ਆ, ਆਪਣੇ ਨੇ। ਤੇ ਇਸ ਪਰਿਵਾਰ ਨੇ, ਰਾਜੀਵ ਮਹਿਤੇ ਦੇ ਪਰਿਵਾਰ ਨੇ ਹੁਣ ਹਮਦਰਦੀ ਲੈਣ ਦੇ ਲਈ ਤੇ ਸਿੱਖਾਂ ਨੂੰ ਵਹਿਸ਼ੀ ਦਰਿੰਦੇ ਹਥਿਆਰੇ ਦਰਸਾਉਣ ਦੇ ਲਈ ਕਿ ਜੀ ਸਾਨੂੰ ਤਾਂ ਸਾਡੇ ਰਿਸ਼ਤੇਦਾਰ ਕਹਿੰਦੇ ਆ ਬਚ ਕੇ ਰਹੋ, ਸਾਡੀਆਂ ਤਾਂ ਕਹਿੰਦਾ ਸਿੱਖਾਂ ਨਾਲ ਸਾਂਝੇ ਬੜੀਆਂ ਨੇ। ਹੁਣ ਸਾਂਝਾ ਵੀ ਚਿੱਤੇ ਆ ਗਈ ਭਾਈ। ਇਹ ਸਾਂਝਾ ਉਦੋਂ ਚੇਤੇ ਕਰਨੀਆਂ ਸੀ ਜਦੋਂ 2 ਘੰਟਾ 4 ਘੰਟਾ 10 ਘੰਟਾ ਹੋ ਗਿਆ ਸੀ ਤੇ ਪਤਾ ਲੱਗ ਗਿਆ ਸੀ ਕਿ ਸਾਡੇ ਕਰਕੇ ਪੂਰੇ ਦੇ ਪੂਰੇ ਭਾਗਵੇਂ ਬ੍ਰਿਗੇਡ ਨੂੰ ਇਹ ਮੌਕਾ ਮਿਲ ਰਿਹਾ ਕਿ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਨ।
ਤੇ ਜੋ ਨੈਰੇਟਿਵ ਬਣਾਇਆ ਗਿਆ ਉਹਦਾ ਅਸਰ ਦੇਖ ਲਓ। ਸ਼੍ਰੋਮਣੀ ਕਮੇਟੀ ਨੇ ਉਸ ਮੁਲਾਜ਼ਮ ਨੂੰ ਸ਼ਾਇਦ ਨੌਕਰੀ ਤੋਂ ਵੀ ਕੱਢ ਦਿੰਦੇ, ਹੋ ਸਕਦਾ ਉੱਤੇ ਪਰਚਾ ਪੁਰਚਾ ਵੀ ਦਰਜ ਹੋ ਜਾਂਦਾ, ਹੋ ਸਕਦਾ NSA ਲੱਗ ਜਾਂਦੀ ਉਹਦੇ ਉੱਤੇ। ਜਿਹੋ ਜਿਹਾ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਹਰਸਿਮਰਤ ਕੌਰ ਤੇ ਬਾਦਲ ਦਲ ਵਾਲੇ, ਇਹਨਾਂ ਨੂੰ ਤਾਂ ਪੂਰਾ ਚਾਹ ਚੜਿਆ ਰਹਿੰਦਾ ਆਪਦੇ ਸਿਆਸੀ ਕਾਰਨਾਂ ਕਰਕੇ ਕਿ ਅਸੀਂ ਹਿੰਦੂਆਂ ਨੂੰ ਜਾਂ BJP ਨੂੰ, ਭਾਗਵੇਂ ਬ੍ਰਿਗੇਡ ਨੂੰ ਜਚਾਉਣਾ ਹੈਗਾ ਕਿ ਅਸੀਂ ਤੁਹਾਡੀ ਬੜੀ ਕਦਰ ਕਰਦੇ ਹਾਂ। ਤੇ ਜੇ ਕਿਤੇ ਸਿੱਖ ਸੰਗਤ ਉਸ ਸੇਵਾਦਾਰ ਦੇ ਹੱਕ ਵਿੱਚ ਨਾ ਡਟਦੀ ਤਾਂ ਉਸ ਸੇਵਾਦਾਰ ਦਾ ਨੁਕਸਾਨ ਹੋ ਜਾਣਾ ਸੀ, ਲਾਜ਼ਮੀ ਹੋ ਜਾਣਾ ਸੀ, NSA ਲੱਗ ਜਾਣੀ ਸੀ, ਉੱਥੇ ਚੱਕ ਕੇ ਇਹਨਾਂ ਨੇ ਮਾਰਨਾ ਸੀ, ਜਿਵੇਂ ਵਿਚਾਰੇ ਭਾਈ ਅਮਰਤਪਾਲ ਸਿੰਘ ਦੇ 5-6 ਨਾਲ ਦੇ ਸਿੰਘ ਉੱਥੇ ਮਾਰਿਆ ਚੱਕ ਕੇ ਡਿਬਰੂਗੜ੍ਹ ਅਸਾਮ 'ਚ। ਪਰ ਉਸ ਨੌਜਵਾਨ ਤੋਂ ਇਹ ਗੱਲ ਜਾਣ ਬੁੱਝ ਕੇ ਅਖਵਾਈ ਗਈ, ਜਿਹੜਾ ਅੱਜ ਰਜੀਵ ਮਹਿਤਾ ਬੜਾ ਬੀਬਾ ਜਿਹਾ ਬਣ ਕੇ ਪੇਸ਼ ਹੋ ਰਿਹਾ, ਉਹਦੇ ਕੋਲ ਜਾ ਕੇ ਖੁਦ ਕੈਮਰਾ ਲਿਜਾ ਕੇ ਉਹਨੂੰ ਪੁੱਛਦੇ ਆ, ਆਕੜ ਪੂਰਾ ਹੈ ਜਿਵੇਂ ਕੋਈ ਬੜੀ ਵੱਡੀ, ਮਤਲਬ ਕਿ ਕੋਈ DSP SSP ਕਿਸੇ ਆਮ ਮੁਲਾਜ਼ਮ ਨੂੰ ਥਾਣੇ 'ਚ ਇੱਥੇ ਪੰਜਾਬ 'ਚ ਘੂਰਦਾ ਹੋਵੇ ਨਾ, ਇਹ ਇੰਡੀਆ ਨਹੀਂ ਹੈ, ਟੰਗਾ ਕਿਉਂ ਨਹੀਂ ਜਾਏਗਾ। ਉਹਨੇ ਵਿਚਾਰੇ ਨੇ ਉਹ ਜਿਹਾ ਜਵਾਬ ਦੇ ਦਿੱਤਾ ਵੀ ਨਹੀਂ ਹੈਗਾ ਇੰਡੀਆ, ਹੋਰ ਉਹ ਕੀ ਕਵੇ, ਫਿਰ ਉਹਨੂੰ ਟੁੱਟ ਕੇ ਪੈਂਦੇ ਸੀ। ਤੇ ਹੁਣ ਸਾਰੀ ਕੌਮ ਨੂੰ ਭੱਟ ਤਪਦੇ ਹੋਏ ਭੱਠ ਵਿੱਚ ਸੁੱਟ ਕੇ ਸਾਰੇ ਹਿੰਦੂ ਕੱਟੜਪੰਥੀਆਂ ਨੂੰ ਮੌਕਾ ਦੇ ਕੇ ਸਿੱਖਾਂ ਨੂੰ ਤੇ ਸਿੱਖੀ ਨੂੰ ਭੰਡਣ ਦਾ ਹੁਣ ਆਪ ਬੀਬਾ ਬਾਲਕ ਬਣ ਕੇ ਦਿਖਾ ਰਿਹਾ। ਆਮ ਤੌਰ ਦੇ ਉੱਤੇ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਕਰਕੇ ਦੁਖੀ ਰਹਿੰਦੀ ਆ, ਵਿਰੋਧ ਵਿੱਚ ਭੁਗਤਦੀ ਆ ਆਮ ਸੰਗਤ, ਆਮ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਜ਼ਿਆਦਾ ਐਕਟਿਵ ਆ, ਕਿ ਇਹ ਤਾਂ ਬਾਦਲਕਿਆਂ ਦੇ ਮਗਰ ਲੱਗੇ ਰਹਿੰਦੇ ਆ ਤੇ ਕੋਈ ਨਾ ਕੋਈ ਪੁੱਠੀ ਗੱਲ ਹੀ ਕਰਦੇ ਰਹਿੰਦੇ। ਪਰ ਕੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਸਿੱਖ ਸੰਗਤ ਨੇ ਆਪਦੇ ਵਿਚਾਰ ਪ੍ਰਗਟ ਕੀਤੇ, ਉਸ ਸੇਵਾਦਾਰ ਦੇ ਹੱਕ ਵਿੱਚ ਕਿਉਂ ਭੁਗਤੇ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ, ਇਹਨਾਂ ਨੂੰ ਤਾਂ ਫਿਰ ਖੁਸ਼ ਹੋਣਾ ਚਾਹੀਦਾ ਸੀ। ਸੋਸ਼ਲ ਮੀਡੀਆ ਵਾਲਿਆਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਵੀ ਟਾਸਕ ਫੋਰਸ ਵਾਲੇ ਜਾਂ ਇਹ ਸੇਵਾਦਾਰ ਸਾਡੇ ਡਾਂਗਾ ਮਾਰਦੇ ਹੁੰਦੇ ਆ 6 ਜੂਨ ਨੂੰ, ਜਾਂ ਆਮ ਤੌਰ ਤੇ ਉੱਥੇ ਗਿਆ ਵੀ ਸਾਡੀ ਬੇਇੱਜ਼ਤੀ ਕਰਦੇ ਆ, ਕਿਉਂਕਿ ਮਰਿਆਦਾ ਦੇ ਪੱਖ ਤੋਂ ਕਈ ਵਾਰ ਉਹਨਾਂ ਨੂੰ ਤਲਖ ਹੋਣਾ ਪੈਂਦਾ ਸੇਵਾਦਾਰਾਂ ਨੂੰ, ਕਈ ਟਕਰਾਅ, ਕਈ ਗੱਲਾਂ ਸੋਸ਼ਲ ਮੀਡੀਆ ਤੇ ਖੁਦ ਸਾਡੇ ਨਾਲ ਕਈ ਵਾਰ ਹੋ ਜਾਂਦੀ ਆ ਤੂੰ ਮੈਂ, ਪਰ ਅਸੀਂ ਸਮਝਦੇ ਆ ਕਿ ਉਹਨਾਂ ਦਾ ਉੱਥੇ ਰਹਿੰਦਿਆਂ ਹੋਇਆਂ ਬਹੁਤ ਭਾਰੀ ਜ਼ਿੰਮੇਵਾਰੀ ਹੈ। ਕਈ ਵਾਰੀ ਉਹ ਠੀਕ ਹੁੰਦੇ ਆ, ਕਈ ਵਾਰੀ ਅਸੀਂ ਠੀਕ ਹੁੰਦੇ, ਪਰ ਇਹ ਤਾਂ ਉਵੇਂ ਦੀ ਗੱਲ ਆ ਨਾ ਜਿਵੇਂ ਆਪਾਂ ਇਕੱਠੇ ਕੋਈ ਕੰਮ ਕਰਦੇ ਹੋਈਏ ਤੇ ਉਹ ਗੱਲ ਵਿੱਚ ਤੂੰ ਮੈਂ ਤਕਰਾਰ ਹੋ ਜਾਓ ਤਾਂ ਘਰ 'ਚ ਵੀ ਮੀਆਂ ਬੀਬੀ 'ਚ ਹੋ ਜਾਂਦੀ ਆ, ਸਕੇ ਭੈਣ ਭਰਾਵਾਂ 'ਚ ਹੋ ਜਾਂਦੀ, ਪਰ ਉਸ ਤਕਰਾਰ ਦੇ ਬਹਾਨੇ ਪੂਰੀ ਕੌਮ ਦਾ ਤਮਾਸ਼ਾ ਬਣਾਉਣਾ ਇਹ ਗਲਤ ਗੱਲ ਹੈ। ਤੇ ਉੱਥੇ ਸਾਰੀ ਸਿੱਖ ਸੰਗਤ ਜਿਹੜੀ ਆ ਜੇ ਉਸ ਮੁਲਾਜ਼ਮ ਦੇ ਹੱਕ ਵਿੱਚ ਭੁਗਤੀ ਤਾਂ ਇਹ ਤਾਂ ਦਿਖਦਾ ਹੀ ਸੀ। ਸ਼੍ਰੋਮਣੀ ਕਮੇਟੀ ਨੇ ਤਾਂ ਮਾਫੀ ਮੰਗ ਲਈ ਸੀ ਕੱਲ, ਗੁਰਚਰਨ ਸਿੰਘ ਗਰੇਵਾਲ ਨੇ, ਫੈਡਰੇਸ਼ਨ ਵਾਲੇ ਜਿਹੜਾ ਹੁਣ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਉਹਦੇ ਤੇ ਵੀ ਗੁੱਸਾ ਆਇਆ ਸੰਗਤਾਂ ਨੂੰ ਕਿ ਮਾਫੀ ਕਿਹੜੀ ਗੱਲ ਦੀ, ਕੀ ਮਾੜਾ ਕੀਤਾ ਇਸ ਨੌਜਵਾਨ ਸੇਵਾਦਾਰ ਨੇ। ਤੇ ਜਿਸ ਤਰੀਕੇ ਨਾਲ ਕੱਲ ਸ਼੍ਰੋਮਣੀ ਕਮੇਟੀ, ਬਾਦਲ ਦਲ, ਟਾਸਕ ਫੋਰਸ, ਸੇਵਾਦਾਰ ਇਹਨਾਂ ਦੇ ਖਿਲਾਫ ਹੋਣਾ ਚਾਹੀਦਾ ਸੀ ਸੰਗਤਾਂ ਨੂੰ, ਪਰ ਇਹਨਾਂ ਦੇ ਹੱਕ ਵਿੱਚ ਕਿਉਂ ਹੋਏ? ਇਸੇ ਕਰਕੇ ਹੋਏ ਕਿਉਂਕਿ ਸੇਵਾਦਾਰ ਨੇ ਕੋਈ ਗਲਤ ਗੱਲ ਨਹੀਂ ਕੀਤੀ। ਜਿਹੜਾ ਉਹਨੇ ਪਹਿਲਾਂ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਜੋ ਕੁਝ ਕੀਤਾ, ਜੋ ਵੀਡੀਓ 'ਚ ਨਹੀਂ ਆਇਆ ਹੋਵੇ, ਜੇ ਉਹਨੇ ਕਿਹਾ ਹੋਵੇ ਕਿ ਮਰਿਆਦਾ ਦੇ ਪੱਖ ਤੋਂ ਬੱਚੀ ਦੇ ਕੱਪੜੇ ਠੀਕ ਹੋਣੇ ਚਾਹੀਦੇ ਆ, ਤਾਂ ਇਹ ਕੋਈ ਮਾੜੀ ਗੱਲ ਨਹੀਂ ਹੈ। ਤੇ ਜੇ ਕੋਈ ਤਿਰੰਗੇ ਵਾਲੀ ਗੱਲ ਆ, ਉਹ ਵੀ ਕੋਈ ਮਾੜੀ ਗੱਲ ਨਹੀਂ ਹੈ। ਤੇ ਇਹ ਵੀ ਗੱਲ ਉਹਦੀ ਠੀਕ ਆ ਕਿ ਇਹ ਇੰਡੀਆ ਨਹੀਂ, ਉਹਦਾ ਭਾਵ ਇਹ ਨਹੀਂ ਹੈਗਾ ਕਿ ਅੰਮ੍ਰਿਤਸਰ ਇੰਡੀਆ ਤੋਂ ਬਾਹਰ ਆ। ਉਹਦਾ ਭਾਵ ਇਹ ਆ ਸਿਰਫ ਕਿ ਭਾਈ ਜੇ ਤੂੰ ਇਹ ਜਿੱਦ ਕਰਦੀ ਆ ਕਿ ਮੈਂ ਤਿਰੰਗਾ ਲੈ ਕੇ ਇੱਥੇ ਜਾਊਂਗੀ, ਤਾਂ ਫਿਰ ਇਹ ਇੰਡੀਆ ਨਹੀਂ ਹੈਗਾ, ਇਹ ਦਰਬਾਰ ਸਾਹਿਬ ਆ। ਇੱਥੇ ਤਾਂ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦੇ। ਕੀ ਅੰਦਰ ਕਿਸੇ ਹੋਰ ਜਾਤ, ਧਰਮ, ਮਜ਼ਹਬ ਦੇ ਬੰਦੇ ਨਹੀਂ ਜਾਂਦੇ? ਜਸਟਨ ਟਰੂਡੋ ਕੈਨੇਡਾ ਦਾ, ਜਾਂ ਇੱਥੇ ਮਹਾਰਾਣੀ ਐਲਿਜ਼ਾਬੈਥ ਆਈ ਹੈ,
ਜਾਂ ਹੋਰ ਸਾਡੇ ਪਿਛਲੇ 30-35 ਸਾਲ ਜਦੋਂ ਤੋਂ ਅਸੀਂ ਐਕਟਿਵ ਹੋਏ ਆ, ਬੜਾ ਕੁਝ ਦੇਖਿਆ, ਬੜੀ ਦੁਨੀਆ ਭਰ ਤੋਂ ਬਾਹਰਲੇ ਮੁਲਕਾਂ ਤੋਂ ਲੋਕਾਂ ਦੇ, ਕਦੇ ਕੋਈ ਇਹਦਾ ਕੋਈ ਖਿਲਾਰੇ ਨਹੀਂ ਪਾਉਂਦਾ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਦੂਜੇ ਧਰਮਾਂ ਕੌਮਾਂ ਦੇ ਲੋਕ ਆਪਦੇ ਹਿਸਾਬ ਨਾਲ ਚੱਲਦੇ ਨੇ। ਮੋਦੀ ਆਇਆ ਇੱਕ ਵਾਰੀ, ਉਹਨੇ ਟੋਪੀ ਪਾਈ ਸੀ, ਕੀ ਉਹਦੇ ਕਿਸੇ ਨੇ ਗੋਲੀ ਚਲਾਤੀ ਬਈ? ਐਲਿਜ਼ਾਬੈਥ ਆਈ, ਉਹਦੇ ਕੱਪੜੇ ਜਿਹੋ ਜਿਹਾ ਉਹਦਾ ਹਿਸਾਬ ਕਿਤਾਬ, ਦਸਤਾਨੇ ਜੇ ਪਾਏ ਸੀ ਪੈਰਾਂ ਦੇ ਵਿੱਚ, ਉਹਦੇ ਜੋ ਵੀ ਨੰਗਾ ਸੀ ਤੇ ਉੱਪਰੋਂ ਫਰਾਕ ਜੀ ਸੀਗੀ ਪਾਈ ਹੋਈ। ਉਹਦਾ ਕਿੰਨਾ ਕਿਨੇ ਐਡੀ ਕੋਈ ਇੱਥੇ ਕੋਈ ਐ ਥੋੜੀ ਆ ਵੀ ਆਖਰੀ ਆ ਗਈ ਆ ਵੀ ਐ ਕਿਉਂ ਕਰ ਲਿਆ। ਜੇ ਕਿਸੇ ਬੰਦੇ ਦੇ ਫਰਜ਼ ਕਰੋ ਤਿਰੰਗੇ ਝੰਡੇ ਵਾਲੀ ਪਾਈ ਹੋਵੇ ਟੀ-ਸ਼ਰਟ, ਉਹਨੂੰ ਉੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗਾਹਾਂ ਬਰਛੇ ਨਾਲ ਮਾਰ ਦਿੰਦੇ? ਨਹੀਂ, ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਵੀ ਠੀਕ ਆ। ਪਰ ਜੇ ਕੋਈ ਆਕੜ ਕਰੇ ਕਿ ਆਹ ਲਓ ਜੀ ਮੈਂ ਤਿਰੰਗਾ ਲੈ ਕੇ ਆਇਆ, ਆਹ ਦੇਖੋ ਜੀ ਮੈਂ ਟੋਪੀ ਪਾ ਕੇ ਆਇਆ ਕਰੂੰਗਾ, ਜਿਹੜਾ ਕੋਈ ਹੁਣ ਦਿਖਾਵਾ ਕਰੇ, ਤਮਾਸ਼ਾ ਬਣਾਵੇ, ਚੈਲੰਜ ਕਰੇ ਕਿਸੇ ਧਰਮ ਦੀ ਮਰਿਆਦਾ ਨੂੰ, ਇਹ ਠੀਕ ਆ ਕਿ ਸਿੱਖਾਂ ਦੇ ਧਰਮ ਦੇ ਜਿਹੜੇ ਮਰਿਆਦਾ ਦੇ ਜਾਂ ਗੁਰੂ ਸਾਹਿਬ ਦੇ ਆਦਰਸ਼ ਨੇ, ਉਹਦੇ ਹਿਸਾਬ ਨਾਲ ਸਾਰਿਆਂ ਲਈ ਸਥਾਨ ਖੁੱਲਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਿੱਖਾਂ ਦੀ ਹੇਠੀ ਕਰੋ, ਤੁਸੀਂ ਸਿੱਖਾਂ ਦੀ ਬੇਇੱਜ਼ਤੀ ਕਰੋ। ਹੁਣ ਹਿੰਦੂਆਂ ਦੇ ਆਪਦੇ ਨਿਯਮ ਨੇ, ਬਹੁਤ ਸਾਰੇ ਸਥਾਨ ਨੇ ਜਿੱਥੇ ਉਹਨਾਂ ਦੀਆਂ ਬੀਬੀਆਂ ਨੂੰ ਇਜਾਜ਼ਤ ਨਹੀਂ ਹੈ, ਦਲਿਤਾਂ ਨੂੰ ਇਜਾਜ਼ਤ ਨਹੀਂ ਹੈ, ਹੋਰ ਬੜਾ ਕੁਛ ਵਾ। ਰਾਸ਼ਟਰਪਤੀ ਪਿੱਛੇ ਜੇ ਪੱਥਰ ਦੇ ਬੈਠ ਕੇ ਮੁੜਿਆ ਕਿਸੇ ਮੰਦਿਰ 'ਚ। ਇੰਦਰਾ ਗਾਂਧੀ ਦਾ ਵੀ ਰੌਲਾ ਪਿਆ ਸੀ ਇੱਕ ਵਾਰੀ। ਉਹ ਜਿਹੜੇ ਹਿੰਦੂ ਭਾਈਚਾਰੇ ਦੇ ਆਪਦੇ ਨਿਯਮ ਨੇ, ਉਹਨਾਂ ਕਰਕੇ ਉਹਨਾਂ ਦੀ ਪੂਰੀ ਕ੍ਰਿਟਿਸਿਜ਼ਮ ਸਾਰੇ ਸਿਵਲਾਈਜ਼ਡ ਸੁਸਾਇਟੀ ਵਿੱਚ ਹੁੰਦੀ ਹੈ। ਕੋਈ ਵੀ ਸਹੀ ਸੋਚ ਵਾਲਾ ਬੰਦਾ ਉਹਨਾਂ ਗੱਲਾਂ ਨੂੰ ਓਕੇ ਨਹੀਂ ਕਰ ਸਕਦਾ ਜੋ ਹਿੰਦੂ ਭਾਈਚਾਰੇ ਦੇ ਨਿਯਮ। ਪਰ ਸਿੱਖ ਤਾਂ ਕਦੇ ਨਹੀਂ ਕਹਿੰਦੇ ਹੈਗੇ ਵੀ ਅਸੀਂ ਆਪਦਾ ਖਾਲਸਾ ਨਿਸ਼ਾਨ ਸਾਹਿਬ ਲੈ ਕੇ ਮੰਦਿਰ 'ਚ ਵੜਾਂਗੇ। ਹਾਲਾਂਕਿ ਸਾਡੀ ਇਹ ਤਕਲੀਫ ਜ਼ਰੂਰ ਆ ਕਿ ਸਾਡੇ 500 ਤੋਂ ਵੱਧ ਇਤਿਹਾਸਕ ਗੁਰਦੁਆਰੇ, ਚਾਹੇ ਉਹ ਮਟਰਨ ਦੇ ਵਿੱਚ ਗੁਰਦੁਆਰਾ ਕਸ਼ਮੀਰ ਦੇ ਵਿੱਚ, ਚਾਹੇ ਉਹ ਡਾਂਗਮਾਰ ਸਾਹਿਬ ਗੁਰਦੁਆਰਾ ਸਿੱਕਮ ਦੇ ਵਿੱਚ, ਚਾਹੇ ਗੁਰਦੁਆਰਾ ਹਰਕੀ ਪੌੜੀ ਵਾਲਾ, ਤੇ ਚਾਹੇ ਜਗਨਨਾਥਪੁਰੀ ਵਾਲਾ, ਚਾਹੇ ਗਵਾਲੀਅਰ ਦੇ ਕਿਲੇ ਵਾਲਾ, ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਹਿੰਦੂ ਤਵੀਆਂ ਨੇ ਦੱਬ ਲਏ। ਤੇ ਆ ਜਿਹੜੀ ਬੀਬੀ ਆ, ਬੱਚੀ ਜਿਆਦਾ ਟੱਬਰ ਆ, ਜਿਵੇਂ ਇਹ ਖਿਲਾਰੇ ਪਾਉਂਦਾ ਫਿਰਦਾ, ਫਿਰ ਸਿੱਖਾਂ ਨੂੰ ਵੀ ਇਹੀ ਕੁਝ ਕਰਨਾ ਚਾਹੀਦਾ। ਆਪਦੇ ਗੁਰਦੁਆਰੇ ਅਸੀਂ ਜਾਈਏ ਉੱਥੇ। ਤੇ ਜਿਹੜਾ ਇਹ ਸਾਰਾ ਕੁਝ ਬਣਿਆ ਮਸਲਾ, ਉਹਦੇ ਬਹਾਨੇ ਜੋ ਭੜਾਸ ਨਿਕਲੀ ਹੈ। ਹੁਣ ਕਈ ਸਿੱਖਾਂ ਨੂੰ ਮੱਤਾਂ ਦੇਣ ਬੈਠੇ ਨੇ, ਤੁਸੀਂ ਐ ਨਾ ਕਰੋ, ਉਹ ਨਾ ਕਰੋ, ਢੱਡਰੀਆਂ ਵਾਲੇ ਨੇ ਲੱਗ ਜਾਣਾ, ਫਿਰ ਧੂੰਦੇ ਨੇ ਸ਼ੁਰੂ ਹੋ ਜਾਣਾ ਕਈਆਂ ਦੇ। ਹੁਣ ਤਾਂ ਹਜੇ ਤਾਂ ਕਿਉਂਕਿ ਤੱਤਾ ਨਾ ਕੰਮ, ਹਜੇ ਤਾਂ ਭੱਜੀ ਉਹਦੀ ਰੇਲ ਦੇ ਮੂਹਰੇ ਸਿਰ ਰੱਖਣ ਤੋਂ ਇਹ ਗਰੇਜ ਕਰ ਰਹੇ ਨੇ। ਪਰ ਇਹ ਭਗਾਈ ਲਾਜ਼ਮੀ ਮਾਰਨਗੇ। ਕਈ ਬੰਦਿਆਂ ਨੂੰ ਆਦਤ ਹੁੰਦੀ ਆ, ਕੀੜਾ ਜਿਹੜਾ ਅੰਦਰ ਕੀੜਾ ਬਦਵਾਨੀ ਦਾ ਉਹ ਟੱਪਦਾ। ਇਹ ਸਮਝਦੇ ਆ ਕਿ ਸਾਰੀ ਸਿੱਖ ਕੌਮ ਨਾਲੋਂ ਅਸੀਂ ਸਿਆਣੇ ਆ। ਜਿਵੇਂ ਹਿੰਦੂ ਨੂੰ ਬਿਮਾਰੀ ਪਈ ਆ ਨਾ ਕਿ ਸਿੱਖਾਂ ਨੇ ਕੀ ਸੋਚਣਾ, ਕਿਹਨੂੰ ਦੋਸਤ ਮੰਨਣਾ, ਕਿਹਨੂੰ ਦੁਸ਼ਮਣ ਮੰਨਣਾ, ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਦੱਸਾਂਗੇ। ਜਿਵੇਂ ਆ ਬੱਚੀ ਕਰਦੀ ਫਿਰਦੀ ਆ, ਤਿਰੰਗਾ ਲੈ ਕੇ ਅੰਦਰ ਜਾਊਂਗੀ ਮੈਂ, ਇੰਡੀਆ ਨਹੀਂ ਹੈ। ਇਵੇਂ ਹੀ ਇਹੀ ਬਿਮਾਰੀ ਕੁਛ ਸਾਡੇ ਵਿੱਚੋਂ ਬੰਦਿਆਂ ਨੂੰ ਆ, ਨਾ ਬਾਣੀ ਦੀ, ਨਾ ਬਾਣੇ ਦੀ, ਨਾ ਮਰਿਆਦਾ ਦੀ, ਨਾ ਸਿਧਾਂਤ ਦੀ। ਇਹ ਕਹਿੰਦੇ ਆ ਵੀ ਜਿਹੜਾ ਕੁਝ ਸਾਡੇ ਦਿਮਾਗ ਵਿੱਚ ਆਉਂਦਾ ਨਾ, ਜਿਹੜਾ ਕੁਝ ਸਾਡੇ ਦਿਲ 'ਚ ਆਉਂਦਾ, ਉਹਨੂੰ ਧਰਮ ਮੰਨੋ। ਇਹ ਧਰਮ ਆ ਸਾਡਾ, ਸਿੱਖ ਧਰਮ। ਤੋ ਜਿਹੜਾ ਭਾਗਵੇਂ ਬ੍ਰਿਗੇਡ ਦੀ ਹਮਾਇਤ ਵਿੱਚ ਭੁਗਤਣ ਵਾਲਾ ਸਾਡਾ ਲੜੂ ਲਾਣਾ ਹੈ, ਉਹਨੇ ਵੀ ਅਜੇ ਭਕਾਈ ਮਾਰਨੀ ਆ। ਕਈ ਲੱਗੇ ਵੀ ਹੋਏ ਨੇ। ਕਈ ਕਹਿੰਦੇ ਆ ਜੀ ਨਾਸਤਕ ਬਿਰਤੀ ਵਾਲੇ, ਕਈ ਕਾਮਰੇਡ ਲਿਬਰਲ ਕਹਿੰਦੇ ਗੁਰਦੁਆਰਿਆਂ 'ਚ ਜਾਣਾ ਹੀ ਬੰਦ ਕਰ ਦੋ। ਕਈ ਹਿੰਦੂ ਤਵੀਏ ਭਾਗਵੇਂ ਬ੍ਰਿਗੇਡ ਵਾਲੇ ਵੀ ਲਿਖ ਰਹੇ ਨੇ, ਨਾਲ ਨਾਸਤਕ ਬਿਰਤੀ ਵਾਲੇ ਕਾਮਰੇਡ ਉਹਨਾਂ ਨਾਲ ਸੁਰ ਮਿਲਾ ਰਹੇ ਨੇ ਕਿ ਇਹਨਾਂ ਨੂੰ ਨੰਗੇ ਸਿਰ ਵਾਲਾ ਗਾਂਧੀ ਨੋਟਾਂ ਤੇ ਲੱਗਿਆ ਹੋਇਆ ਪ੍ਰਵਾਨ ਆ, ਪਰ ਨੰਗੇ ਸਿਰ ਕੋਈ ਅੰਦਰ ਚਲੇ ਜਾਵੇ ਉਹਦੇ ਇਹ ਡਾਂਗਾ ਮਾਰਦੇ ਆ। ਇਹ ਜੀ ਨੋਟਾਂ ਉੱਤੇ ਭਾਰਤ ਦਾ ਤਿਰੰਗਾ ਲੱਗਿਆ ਹੋਵੇ, ਇਹ ਕਦੇ ਨਾ ਨਹੀਂ ਕਰਨਗੇ। ਇਹ ਜੀ ਨੋਟ ਮੱਥਾ ਟੇਕਣੋਂ ਬੰਦ ਕਰ ਦੋ, ਦੇਖੋ ਕੀ ਕਰਦੇ। ਹੱਦ ਹੋਈ ਪਈ ਆ। ਗੁਰੂ ਦੇ ਲੰਗਰਾਂ ਦੇ ਜਾਂ ਹੋਰ ਪ੍ਰਬੰਧਾਂ ਦੇ ਵਿੱਚ ਗੁਰੂ ਦੀ ਗੋਲਕ ਦਾ, ਦਸਵੰਧ ਦੀ ਜਿਹੜੀ ਸਾਡੇ ਮਰਿਆਦਾ, ਉਹਨੂੰ ਇਹ ਕੀ ਸਮਝ ਬੈਠੇ ਨੇ ਵੀ ਅਸੀਂ ਪੈਸੇ ਦਿੰਨੇ ਆ ਤਾਂ ਗੁਰੂ ਘਰ ਚੱਲਦੇ। ਅਸੀਂ ਜੇ ਮਾਇਆ ਨਾ ਚੜਾਈ ਨਾ, ਬੜਾ ਔਖਾ ਹੋ ਜੂ ਇਹਨਾਂ ਨੂੰ। ਇਹ ਹੈਂਕੜਬਾਜੀ
एक पासे वो लोग ने ਜਿਹੜੇ सोना हीरे जवाहरात पैसे धेले की कोई गल ही नहीं, ਜਿਹੜੇ ਕਹਿੰਦੇ ਸਾਡਾ ਨਾਮ नहीं होना चाहिए। महाराजा रणजीत सिंह वाली शब्दावली कदे पढ़ो, ਜਿਹੜੀ दरबार साहिब ਦੇ ਵਿੱਚ ਜਦੋਂ ਅੰਦਰ ਵੜਦੇ ਆ, ਜਿਹੜਾ ਉੱਪਰਲਾ ਗੇਟ ਆ ਉੱਤੇ ਲਿਖਿਆ, ਪਹਿਲਾਂ ਮੂਲ ਮੰਤਰ ਲਿਖਿਆ, ਫਿਰ ਅੱਗੇ ਲਿਖਿਆ ਹੋਇਆ ਇਹ ਸਾਰੇ ਸੋਨੇ ਦੀ ਸੇਵਾ ਰਣਜੀਤ ਸਿੰਘ ਆਪਣੇ ਸੇਵਕ ਉੱਤੇ ਦਇਆ ਕਰਕੇ ਵਾਹਿਗੁਰੂ ਨੇ ਲੈ ਲਈ। ਇਹ ਨਹੀਂ ਕਿਹਾ ਵੀ ਸੋਨੇ ਦੀ ਸੇਵਾ ਮੈਂ ਕਰਤੀ ਜਾਂ ਮੈਂ ਸੇਵਾ ਕੀਤੀ, ਇਹ ਨਹੀਂ, ਸੇਵਾ ਲੈ ਲਈ, ਸ਼ੁਕਰ ਕਰੋ ਕਿ ਲੈ ਲਈ ਮੇਰੇ ਤੋਂ, ਮੇਰੇ ਵਰਗੇ ਗਰੀਬ ਸੇਵਕ ਤੋਂ। ਇੱਥੇ ਤਾਂ ਟਨਾਂ ਦੇ ਟਨ ਮਣਾ ਮੂੰਹ ਅਨਾਜ ਜਾਂ ਹੋਰ ਚੀਜ਼ਾਂ ਚੜਾਉਣ ਵਾਲੇ ਆਪਦਾ ਨਾਮ ਨਹੀਂ ਲੈਣਾ ਚਾਹੁੰਦੇ ਵੀ ਅਸੀਂ ਕੌਣ ਆ ਦੇਣ ਵਾਲੇ। ਤੇ ਇਹ ਕਹਿੰਦੇ ਜੀ ਇੱਥੇ ਮਾਇਆ ਚੜਾਉਣੀ ਬੰਦ ਕਰੋ, ਇਹਨਾਂ ਨੂੰ ਅਕਲ ਲਿਆ ਕੇ ਦਿਖਾਉਣੀ। ਐਡਾ ਸ਼ਰੀਕਾ ਗੁਰੂ ਘਰ ਨਾਲ, ਐਡੀ ਦੁਸ਼ਮਣੀ। ਤੇ ਕਿਹਾ ਸਿੱਖਾਂ ਨੂੰ ਜਾ ਰਿਹਾ ਕਿ ਜੀ ਹਿੰਦੂ ਸਿੱਖ ਏਕਤਾ ਨਹੀਂ ਟੁੱਟਣੀ ਚਾਹੀਦੀ। ਹਿੰਦੂ ਸਿੱਖ ਏਕਤਾ ਤੋੜਦਾ ਕੌਣ ਆ? ਸਿੱਖ ਤੋੜਦਾ ਕਿ ਹਿੰਦੂ ਤੋੜਦੇ? ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਦੇ ਉੱਤੇ JCB ਚਲਾਉਣ ਦੇ ਸੁਨੇਹੇ ਹਿੰਦੂ ਦੇ ਰਿਹਾ ਕਿ ਸਿੱਖ ਦੇ ਰਿਹਾ? ਕਿਸੇ ਮੰਦਿਰ ਦੀ ਫੋਟੋ ਪਾ ਕੇ ਸਿੱਖਾਂ ਨੇ ਤਾਂ ਕਦੇ ਨਹੀਂ ਕਿਹਾ ਹੈਗਾ ਫਲਾਨਾ ਮੰਦਿਰ ਢਾਹ ਦੇਣਾ ਚਾਹੀਦਾ ਜਾਂ ਵਧੀਆ ਹੋਇਆ ਜੀ ਢਾਹਤਾ। ਸਿੱਖਾਂ ਨੇ ਤਾਂ ਕਦੇ ਰਾਮਚੰਦਰ ਕ੍ਰਿਸ਼ਨ ਦੇਵੀ ਦੇਵਤੇ ਦਾ ਜਾਂ ਕਿਸੇ ਹੋਰ ਹਿੰਦੂ ਮਰਿਆਦਾ ਦਾ ਕਦੇ ਕੋਈ ਵਿਰੋਧ ਨਹੀਂ ਕੀਤਾ। ਇਸ ਕਰਕੇ ਨਹੀਂ ਕਿ ਸਿੱਖ ਡਰਦੇ ਆ, ਇਸ ਕਰਕੇ ਕਿ ਸਿੱਖਾਂ ਦਾ ਧਰਮ ਹੀ ਇਹ। ਸਿੱਖ ਕਦੇ ਕਿਸੇ ਦੇ ਧਾਰਮਿਕ ਵਿਸ਼ਵਾਸਾਂ ਦਾ, ਧਾਰਮਿਕ ਗ੍ਰੰਥਾਂ ਦਾ, ਧਾਰਮਿਕ ਸਥਾਨਾਂ ਦਾ ਤਿਰਸਕਾਰ ਨਹੀਂ ਕਰਦੇ। ਹਾਂ, ਅਸੀਂ ਆਪਦੇ ਧਰਮ ਵਿੱਚ ਪਰਪੱਕ ਰਹਿਣਾ ਚਾਹੁੰਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਹਿੰਦੂ ਆਪਦੇ ਧਰਮ 'ਚ ਪੱਕਾ ਰਵੇ, ਮੁਸਲਮਾਨ ਆਪਦੇ ਧਰਮ 'ਚ ਪੱਕਾ ਰਵੇ, ਈਸਾਈ ਆਪਦੇ ਧਰਮ 'ਚ ਪੱਕਾ ਰਵੇ, ਬੋਧੀ ਜੈਨੀ ਆਪੋ ਆਪਣੇ ਮਤਾਂ ਵਿੱਚ ਪੱਕੇ ਰਹਿਣ। ਪਰ ਇਹ ਕਹਿੰਦੇ ਜੀ ਬਾਕੀਆਂ ਦੀ ਗੱਲ ਛੱਡੋ, ਜਿਹੜਾ ਸਿੱਖ ਆਪਦੇ ਧਰਮ 'ਚ ਪੱਕਾ ਉਹ ਕੱਟੜਪੰਥੀ ਆ। ਇਸ ਮਾਹੌਲ ਦੇ ਵਿੱਚ ਬਹੁਤ ਹੀ ਧੀਰਜ ਨਾਲ, ਠਰਮੇ ਨਾਲ ਰਣਨੀਤੀ ਬਣਾਉਣ ਦੀ ਲੋੜ। ਹਿੰਦੂ ਤਵੀਆਂ ਦੇ ਭਾਗਵੇ ਬ੍ਰਿਗੇਡ ਦੇ ਜੋ ਇਸ ਵੇਲੇ ਨਫ਼ਰਤ ਦੇ ਪ੍ਰਗਟਾਵੇ ਹੋਏ ਨੇ, ਇਹ ਸਦੀਵੀ ਨੇ, ਇਹ 5 ਸਦੀਆਂ ਦਾ ਵੈਰ ਆ। ਇਹ ਭੁੱਲ ਜੋ ਵੀ ਕਦੇ ਉੱਥੋਂ ਤੁਹਾਨੂੰ ਕੋਈ ਐਵੇਂ ਆਪਦੇ ਆਪ ਨੂੰ ਝੂਠ ਬੋਲਣਾ। ਜੇ ਕਹਿੰਦੇ ਸੱਪ ਨੂੰ ਜੇਬ 'ਚ ਪਾ ਕੇ ਦੁੱਧ ਪਿਲਾ ਕੇ ਇਹ ਸੋਚਣਾ ਕਿ ਮੈਂ ਤਾਂ ਇਹਦਾ ਮਿੱਤਰ ਬਣ ਗਿਆ, ਸੱਪ ਮੇਰਾ ਮਿੱਤਰ ਬਣ ਗਿਆ। ਤੁਸੀਂ ਭਾਈ ਮਿੱਤਰ ਮੰਨ ਸਕਦੇ ਹੋ ਸੱਪ ਨੂੰ, ਸੱਪ ਨੇ ਤੁਹਾਡਾ ਮਿੱਤਰ ਨਹੀਂ ਬਣਿਆ। ਬਹੁਤ ਹੀ ਕੌੜੇ ਤੇ ਬੜੇ ਔਖੇ ਲੱਗ ਸਕਦੇ ਆ ਇਹ ਬੋਲ, ਪਰ 5 ਸਦੀਆਂ ਦਾ ਤਜਰਬਾ ਦੱਸਦਾ ਕਿ ਉਹਨਾਂ ਨੇ ਤੁਹਾਨੂੰ ਬਖਸ਼ਣਾ ਨਹੀਂ। ਉਹ ਤੁਹਾਨੂੰ ਕੇਸਾਧਾਰੀ ਹਿੰਦੂ ਦੇ ਰੂਪ 'ਚ ਵੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਤੇ ਆ ਜਿਹੜਾ ਮਾਤਾ ਦਾ ਮਾਲ ਬਣਿਆ ਫਿਰਦਾ ਸਿੱਖ, ਤੁਹਾਡਾ ਔਖਾ ਹੋਣਾ। ਜਿਹੜੇ ਕਲਗੀਧਰ ਦੇ ਲਾਲ ਨੇ, ਜਿਹੜੇ ਸਿੱਖ ਮਰਿਆਦਾ ਉੱਤੇ ਪਹਿਰਾ ਦੇ ਕੇ ਜਿਵੇਂ ਸਿੱਖੀ ਅਤੇ ਸਿੱਖਾਂ ਦੇ ਹੋਰ ਦੁਸ਼ਮਣਾਂ ਦੇ ਖਿਲਾਫ ਲੜਦੇ ਬੋਲਦੇ ਨੇ, ਉਵੇਂ ਹਿੰਦੂ ਤਵੀਆਂ ਦੇ ਭਾਗਵੇਂ ਬ੍ਰਿਗੇਡ ਦੇ ਜ਼ਹਿਰ ਦੇ ਖਿਲਾਫ ਜਿਹੜੇ ਸਿੱਖ ਲੜਦੇ ਬੋਲਦੇ ਆ, ਉਹਨਾਂ ਨੂੰ ਜੇ ਉਹ ਮਰਦੇ ਵੀ ਹੋਣਗੇ ਤਾਂ ਉਹਨਾਂ ਨੂੰ ਤਕਲੀਫ ਨਹੀਂ ਹੋਏਗੀ, ਤਸੱਲੀ ਹੋਊਗੀ ਕਿ ਆਖਰੀ ਸਾਹ ਤੱਕ ਲੜੇ ਆ। ਪਰ ਜਿਵੇਂ ਨਵੰਬਰ 84 ਨੂੰ ਗਲ 'ਚ ਟਾਇਰ ਪਾਉਣ ਮੌਕੇ ਜਦੋਂ ਟਾਇਰ ਪਿਆ ਹੋਊ, ਜਿਵੇਂ ਖੁਸ਼ਵੰਤ ਸਿੰਘ ਵਰਗੇ ਜਾਂ ਹੋਰ ਭਾਰਤ ਮਾਤਾ ਦੇ ਲਾਡਲਿਆਂ ਨੇ ਲੇਰਾਂ ਮਾਰੀਆਂ ਨੇ ਕਿ ਅਸੀਂ ਤਾਂ ਇਸ ਮੁਲਕ ਦੀ ਸੇਵਾ ਹੀ ਬੜੀ ਕੀਤੀ ਹੈ, ਉਵੇਂ ਆ ਜਿਹੜੇ ਢੱਡਰੀਆਂ ਵਾਲੇ ਦੇ, ਧੁੰਦੇ ਵਰਗੇ ਦੇ ਜਾਂ ਹੋਰ ਜਿਹੜੇ ਮੁੱਖ ਧਾਰਾ ਦੇ ਸਿੱਖ ਬਣੇ ਫਿਰਦੇ ਆਪਦੇ ਆਪ ਨੂੰ ਵੀ ਅਸੀਂ ਭਾਰਤੀ ਮੁੱਖ ਧਾਰਾ ਵਾਲੇ ਆ, ਰਾਸ਼ਟਰਵਾਦੀ, ਇਹਨਾਂ ਨੂੰ ਬਹੁਤ ਭੈੜੀ ਤੇ ਮਾੜੀ ਮਾਨਸਿਕ ਜਲਾਲਤ ਝੱਲਣੀ ਪੈਣੀ ਕਿ ਇਸ ਮੁਲਕ ਲਈ, ਇਹਨਾਂ ਲੋਕਾਂ ਲਈ ਅਸੀਂ ਆਪਦੀ ਕੌਮ ਨਾਲ ਮਾੜਾ ਕਰਦੇ ਰਹੇ, ਕੌਮ ਦੇ ਖਿਲਾਫ ਭੁਗਤਦੇ ਰਹੇ। ਸੋ ਇਹ ਜਿਹੜਾ ਸਾਰਾ ਕੁਝ ਬਣਿਆ, ਇਹਦੇ ਵਿੱਚ ਅੱਜ ਦੇ ਮਾਹੌਲ ਵਿੱਚ, ਅੱਜ ਦੇ ਸਮੇਂ ਦੇ ਵਿੱਚ ਸਾਡੇ ਨੀਤੀ ਨਿਸ਼ਾਨੇ, ਰਣਨੀਤੀ ਇਸ ਪਾਸੇ ਨੂੰ ਜਾਣ ਦੀ ਲੋੜ ਸੀ। ਬਹੁਤ ਹੀ ਇੱਕ ਸਬਕ ਦੇਣ ਵਾਲਾ ਟਾਈਮ ਸੀ ਆਹ 24 ਘੰਟੇ, ਅਜੇ ਵੀ ਚੱਲ ਰਿਹਾ ਕੰਮ, ਅਜੇ ਕਿਹੜਾ ਮੁੱਕ ਗਿਆ। ਜਿਹੜੇ ਬੰਦੇ ਨੂੰ ਹਿੰਦੂ ਸਿੱਖ ਏਕਤਾ ਦੀ ਬਿਮਾਰੀ ਪਈ ਹੋਈ ਹੈ, ਜਿਹਨੂੰ ਲੱਗਦਾ ਕਿ ਭਾਰਤ ਮਾਤਾ ਮੇਰੀ ਆ, ਮੈਂ ਮਾਂ ਦਾ ਲਾਡਲਾ, ਉਹ ਇੱਕ ਵਾਰੀ ਆ ਟਵਿੱਟਰ ਦੇ ਉੱਤੇ ਜਾਂ ਸੋਸ਼ਲ ਮੀਡੀਆ ਉੱਤੇ ਜੋ ਕੁਝ
ਭਾਗਵੇਂ ਬ੍ਰਿਗੇਡ ਵੱਲੋਂ ਲਿਖਿਆ ਬੋਲਿਆ ਜਾ ਰਿਹਾ, ਇਹਨੂੰ ਪੜ੍ਹੇ ਜ਼ਰੂਰ, ਸ਼ਾਇਦ ਕੋਈ ਅਕਲ ਆ ਜਾਵੇ, ਸ਼ਾਇਦ ਕੋਈ ਸਮਝ ਬਣ ਜਾਵੇ। ਤੇ ਇੱਕ ਇੱਥੇ ਗੱਲ ਹੋਰ ਕਹਿ ਕੇ ਸਮਾਪਤੀ ਕਰਨੀ ਆ ਕਿ ਜਦੋਂ ਇਹਨੂੰ ਟੂਰਿਸਟ ਪਲੇਸ ਵਜੋਂ ਉਭਾਰਿਆ ਸੀ ਨਾ, ਉਦੋਂ ਜਿਹੜੇ ਸਿੱਖ ਇਹਦਾ ਵਿਰੋਧ ਕਰਦੇ ਹੁੰਦੇ ਸੀ, ਉਹਨਾਂ ਨੂੰ ਸਾਡੇ ਭਾਈਚਾਰੇ ਨੇ ਬਹੁਤ ਮਾੜਾ ਬੋਲਿਆ ਸੀ। ਅੱਜ ਹਰ ਇੱਕ ਸਿੱਖ ਨੂੰ ਸਮਝ ਲੱਗ ਰਹੀ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਕੀ ਅਰਥ ਨੇ, ਤੇ ਅੰਮ੍ਰਿਤਸਰ ਸ਼ਹਿਰ ਨੂੰ ਟੂਰਿਸਟ ਪਲੇਸ ਵਿੱਚ ਬਦਲਣ ਦੇ ਕਾਰਨ ਇੱਥੇ ਜਿਹੜਾ ਮਾਹੌਲ ਬਣਦਾ ਜਾ ਰਿਹਾ, ਅਜੇ ਤਾਂ ਸ਼ੁਰੂਆਤ ਹੋਈ ਲੱਗਦੀ ਹੈ, ਅਜੇ ਤਾਂ ਗੱਲ ਵਿਗੜੂਗੀ, ਸੰਭਲਣਾ ਪਊਗਾ, ਸੰਭਰਨਾ ਪਊ ਆਪਦੇ। ਜਿਹੜੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਦੂਰ ਦਰਾਡੇ ਬੈਠੇ ਨੇ, ਉਹ ਪਲਦੀ ਪਾਲਕ ਦੇ ਮੱਥਾ ਟੇਕਣ ਆਉਂਦੇ ਆ, ਉਦੋਂ ਉਹਨਾਂ ਨੂੰ ਲੱਗਦਾ ਕਿ ਪਲਾਜੇ ਦੇ ਕਰਕੇ ਜਾਂ ਇੱਧਰ ਉੱਧਰ ਬੜਾ ਵਧੀਆ ਮਾਹੌਲ ਜਿਹਾ ਬਣ ਗਿਆ, ਜਾਂ ਜਿਹੜੇ 2-4 ਦਿਨ ਲਈ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰੋਂ ਇੱਥੇ ਰਹਿ ਕੇ ਜਾਂਦੇ ਆ, ਉਹਨਾਂ ਨੂੰ ਲੱਗਦਾ ਕਿ ਠੀਕ ਜਿਹਾ ਹੀ ਆ ਕੰਮ। ਪਰ ਅਸੀਂ ਅੰਮ੍ਰਿਤਸਰ ਸ਼ਹਿਰ 'ਚ ਰਹਿੰਦੇ ਹਾਂ, ਇੱਥੇ ਜਿਹੜੇ ਬਜ਼ੁਰਗ ਨੇ, ਇਕੱਲੇ ਸਿੱਖਾਂ ਦੀ ਗੱਲ ਨਹੀਂ ਮੈਂ ਕਰਦਾ, ਅੰਮ੍ਰਿਤਸਰ ਦੇ ਬਹੁਤ ਸਾਰੇ ਗੈਰ ਸਿੱਖ ਭਾਈਚਾਰੇ, ਖਾਸ ਤੌਰ ਤੇ ਹਿੰਦੂਆਂ ਤੋਂ ਹੀ ਲੈ ਲਿਓ, ਕਿਸੇ ਨੇ ਜੇ ਲੈਣਾ ਹੋਵੇ ਵਿਚਾਰ, ਉਹ ਵੀ ਦੱਸ ਦੇਣਗੇ ਕਿ ਦਿਨੋਂ ਦਿਨ ਕੰਮ ਵਿਗੜਦਾ ਜਾ ਰਿਹਾ। ਇਹ ਸਾਡੇ ਖਾਲਸਾ ਪੰਥ ਦੀ ਇੱਕ ਤਰੀਕੇ ਨਾਲ ਰਾਜਧਾਨੀ ਹੈ, ਸਾਡਾ ਇੱਕ ਸਿੱਖ ਸਿੰਬਲ ਆ, ਸਿੱਖ ਪ੍ਰਤੀਕ ਆ ਇਹ ਅੰਮ੍ਰਿਤਸਰ। ਹੈ ਤਾਂ ਸਾਰੇ ਜਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਥਾਨ ਨੇ, ਜਾਂ ਸਿੱਖ ਜਰਨੈਲਾਂ ਨਾਲ ਜਾਂ ਖਾਲਸਾਈ ਇਤਿਹਾਸ ਨਾਲ ਸੰਬੰਧਿਤ ਸਥਾਨ ਨੇ, ਵਧੀਆ ਸਾਡੇ ਲਈ। ਪਰ ਜਿਹੜੇ ਗੁਰੂ ਸਾਹਿਬਾਨ ਨੇ ਆਪ ਕਰਤਾਰਪੁਰ, ਨਨਕਾਣਾ ਸਾਹਿਬ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਵਰਗੇ ਸਥਾਨ, ਇਹਨਾਂ ਚੋਂ ਅੰਮ੍ਰਿਤਸਰ ਖਾਸ ਤੌਰ ਦੇ ਉੱਤੇ ਦੁਸ਼ਮਣ ਨੂੰ ਚੁੱਭਦਾ, ਤੇ ਉਹ ਇਹਦਾ ਹਿੰਦੂਕਰਨ ਤੇ ਹਿੰਦੀਕਰਨ ਕਰਨਾ ਚਾਹੁੰਦਾ, ਜਿਹਦੇ ਵਿੱਚ ਸਭ ਤੋਂ ਸਖਾਲਾ ਕੰਮ ਟੂਰਿਜ਼ਮ ਨੇ ਕਰਤਾ ਵੀ ਟੂਰਿਜ਼ਮ ਵਾਲਾ ਸਥਾਨ ਬਣਾ ਦੋ ਤੇ ਕੁਝ ਹੋਰ ਦਾ ਹੋਰ ਹੀ ਬਣ। ਕਦੇ ਆ ਕੇ ਦੇਖੋ, ਰਹਿ ਕੇ ਦੇਖੋ ਇੱਥੇ 15-20 ਦਿਨ, ਤੁਹਾਨੂੰ ਪਤਾ ਲੱਗੇ ਕਿ ਕੀ ਦਾ ਕੀ ਬਣਿਆ ਪਿਆ। ਜਿਹੜੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਪਾਰਕ ਜੇ ਬਣਾਏ ਆ ਨਾਲ ਨਾਲ, ਉਹਨਾਂ ਦੇ ਵਿੱਚ ਸਵੇਰੋਂ ਪੀਟੀ ਕਰਨ ਵਾਲੇ, RSS ਦੀਆਂ ਸ਼ਾਖਾ ਜੀਆਂ ਲਾਉਣ ਵਾਲੇ, ਜਾਂ ਹੋਰ ਇਹੋ ਜਿਹਾ ਲੱਲੜ ਪੱਲੜ ਬੜਾ ਕੁਛ ਆ। ਆਲੇ ਦੁਆਲੇ ਨਸ਼ਾ ਆ, ਆਲੇ ਦੁਆਲੇ ਹੋਟਲ ਨੇ, ਹੋਟਲਾਂ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਆ ਜਿਹੜਾ ਠੀਕ ਨਹੀਂ ਹੈ। ਇੱਥੋਂ ਦੇ ਜਿੰਨੇ ਮੀਡੀਆ ਵਾਲੇ ਨੇ, ਜਿਹੜੇ ਅੰਮ੍ਰਿਤਸਰ ਸ਼ਹਿਰ ਨੂੰ ਲੰਮੇ ਸਮੇਂ ਤੋਂ ਕਵਰ ਕਰਦੇ ਆ ਰਹੇ ਨੇ ਮੀਡੀਆ ਤੌਰ ਦੇ ਉੱਤੇ, ਉਹ ਵੀ ਪਿੱਟਦੇ ਨੇ, ਪਰ ਕੋਈ ਸੁਣਵਾਈ ਨਹੀਂ। ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਸਿੱਖੀ ਅਤੇ ਸਿੱਖਾਂ ਨਾਲ ਜੋ ਅਕਿਰਤ ਘਣਤਾ ਇਸ ਵੇਲੇ ਹਿੰਦੂ ਕੱਟੜਪੰਥੀਆਂ ਨੇ, ਭਾਗਵੇਂ ਬ੍ਰਿਗੇਡ ਨੇ ਦਿਖਾਈ ਹੈ, ਉਹਦੇ ਲਈ ਉਹਨਾਂ ਨੂੰ ਧਿਰਕਾਰ ਹੈ, ਜਿਨ੍ਹਾਂ ਨੇ ਅਹਿਸਾਨ ਫਰਾਮੋਸ਼ੀ ਦਾ ਝੰਡਾ ਚੱਕਿਆ ਹੋਇਆ, ਤੇ ਜਿਨ੍ਹਾਂ ਨੂੰ ਬਹਾਨਾ ਚਾਹੀਦਾ। ਸਭ ਤੋਂ ਅਫਸੋਸ ਵਾਲੀ ਗੱਲ ਰਾਜੀਵ ਮਹਿਤੇ ਦੇ ਪਰਿਵਾਰ ਦੀ ਆ, ਜਿਨ੍ਹਾਂ ਨੇ ਮੌਕਾ ਦਿੱਤਾ ਸਿੱਖੀ ਅਤੇ ਸਿੱਖਾਂ ਨੂੰ ਗਾਲਾਂ ਕੱਢਣ ਦਾ ਭਾਗਵੇਂ ਬ੍ਰਿਗੇਡ ਵਾਲਿਆਂ ਨੂੰ, ਤੇ ਹੁਣ ਆਪ ਬੀਬਾ ਬਾਲਕ ਜਿਹਾ ਬਣ ਕੇ ਧੰਨਦੇ ਆ ਸਾਡੇ ਚੈਨਲਾਂ ਵਾਲੇ, ਜਿਨ੍ਹਾਂ ਤੋਂ ਚੱਜ ਹੱਲ ਦੀ ਗੱਲ ਨਹੀਂ ਪੁੱਛੀ ਜਾਂਦੀ ਉਹਨੂੰ ਕਿ ਭਾਈ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਕਿ ਇਸ ਬਹਾਨੇ ਭਾਗਵਾਂ ਬ੍ਰਿਗੇਡ ਸਿੱਖੀ ਉੱਤੇ ਅਟੈਕ ਕਰਨ ਬਹਿ ਗਿਆ ਹੈ, ਤੂੰ ਉਦੋਂ ਹੀ ਮਾਫੀ ਮੰਗ ਕੇ ਉਦੋਂ ਹੀ ਮਸਲੇ ਨੂੰ ਕਿਸੇ ਸਿਖਾਵੇਂ ਰਾਹ ਤੋਰ ਲੈਂਦਾ। ਹੁਣ ਕੀ, ਹੁਣ ਤਾਂ ਜਿਹੜਾ ਕੁਛ ਕਹਿਣਾ ਸੀ ਅਗਲੇ ਨੇ ਕਹਿ ਲਿਆ, ਹੁਣ ਇਹਦਾ ਕੀ ਮਤਲਬ। ਖੈਰ, ਦੁਸ਼ਮਣ ਬਾਤ ਕਰੇ ਅਣਹੋਣੀ, ਅਸੀਂ ਇਹ ਸਾਰੇ ਕਾਸੇ ਨੂੰ ਇੱਕ ਸਾਜ਼ਿਸ਼ ਸਮਝਦੇ ਹਾਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ। ਇਹੋ ਜਿਹੀਆਂ ਸਾਜ਼ਿਸ਼ਾਂ ਨਾ ਪਹਿਲੋਂ ਮੁੱਕੀਆਂ ਹਟੀਆਂ ਨਾ ਅੱਗੇ, ਪਰ ਅਸੀਂ ਸਮਝਦੇ ਹਾਂ ਕਿ ਸਿੱਖਾਂ ਨੂੰ ਚਤੰਨ ਹੋਣ ਦਾ ਵੇਲਾ ਆ ਗਿਆ, ਲੜਨ ਦਾ ਵੇਲਾ ਆ ਗਿਆ, ਮਰਨ ਦਾ ਵੇਲਾ ਆ ਗਿਆ। ਇਉਂ ਹੀ ਸਾਨੂੰ ਅਕਲ ਆਊਗੀ, ਖਾਸ ਤੌਰ ਤੇ ਜਿਹੜੇ ਸਾਡੇ ਭਾਈਚਾਰੇ ਦੇ ਹਿੱਸਿਆਂ ਨੂੰ ਅਸੀਂ ਨਹੀਂ ਸਮਝਾ ਸਕੇ, ਉਹਨਾਂ ਨੂੰ ਸ਼ਾਇਦ ਆ ਸੋਸ਼ਲ ਮੀਡੀਆ ਤੇ ਟਵਿੱਟਰ ਦੇ ਭਾਗਵੇਂ ਬ੍ਰਿਗੇਡ ਦੀ ਭੜਾਸ ਤੋਂ ਹੀ ਸਮਝ ਲੱਗ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।